ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਫਾਰਮਿੰਗ ਹਰ ਮੰਗਲਵਾਰ ਨੂੰ ਆਪਾਂ ਤੁਹਾਡੇ ਲਈ ਜਿਹੜਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਹਾਜ਼ਰ ਹੁੰਦੇ ਹਾਂ, ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਵੱਖ-ਵੱਖ ਐਕਸਪਰਟਸ ਆਪਣੇ ਨਾਲ ਜੁੜਦੇ ਨੇ ਜੋ ਕਿ ਆਪਾਂ ਨੂੰ ਆਪਣੇ ਖੇਤੀਬਾੜੀ ਦੇ ਜਿਹੜੇ ਮਾਹਰ ਨੇ ਉਸ ਦੇ ਬਾਰੇ ਅਕਸਰ ਜਿਹੜੇ ਉਹ ਦੱਸਦੇ ਨੇ। ਅੱਜ ਇਸੇ ਤਰੀਕੇ ਦੇ ਨਾਲ ਆਪਣੇ ਨਾਲ ਰਾਈਟ ਨਾਓ ਸ਼ਿਕਾਗੋ ਤੋਂ ਜੁੜ ਚੁੱਕੇ ਨੇ ਡਾਕਟਰ ਸੁੰਦਰੇਸ਼ ਸ਼ਰਮਾ ਜੀ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਵੱਖ-ਵੱਖ ਕੌਨਸੈਪਟਸ ਅਰਬਨ ਐਗਰੀਕਲਚਰ ਦੇ ਉੱਤੇ ਖਾਸ ਕਰਕੇ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਮੌਕਾ ਦਿੱਤਾ। ਸੋ ਡਾਕਟਰ ਸੁੰਦਰੇਸ਼ ਸ਼ਰਮਾ ਜੀ AVPAU ਤੋਂ ਪੜ੍ਹ ਕੇ ਇੱਥੇ ਆਏ ਨੇ, ਉੱਥੇ ਕੰਮ ਕਰਦੇ ਰਹੇ ਆ, ਹੁਣ ਇਵੈਂਚੁਅਲੀ ਇੱਥੇ ਆਏ ਆ। ਥੋੜ੍ਹਾ ਜਿਹਾ ਇਹਨਾਂ ਦੇ ਬੈਕਗਰਾਊਂਡ ਦੇ ਬਾਰੇ ਇਹਨਾਂ ਦੇ ਕੋਲੋਂ ਹੀ ਜਿਹੜਾ ਉਹ ਜਾਣਦੇ ਆ। ਡਾਕਟਰ ਸਾਹਿਬ, ਕਦੋਂ ਤੁਹਾਡਾ ਅਮਰੀਕਾ ਦੇ ਵਿੱਚ ਆਉਣਾ ਹੋਇਆ? PAU ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਆ, ਜੇ ਤੁਸੀਂ ਥੋੜ੍ਹਾ ਜਿਹਾ ਦੱਸੋ, ਕਿੱਥੇ-ਕਿੱਥੇ ਪੜ੍ਹਨ ਦਾ ਮੌਕਾ ਮਿਲਿਆ, ਕਿੱਥੇ-ਕਿੱਥੇ ਕੰਮ ਕਰਨ ਦਾ ਮੌਕਾ ਮਿਲਿਆ ਖੇਤੀਬਾੜੀ ਦੇ ਵੱਖ-ਵੱਖ ਜਿਹੜੀਆਂ ਕੰਪਨੀਆਂ ਦੇ ਵਿੱਚ? ਜ਼ਰੂਰ ਜੀ। ਮੈਂ ਆਪਣੀ ਜਿਹੜੀ BSc ਐਗਰੀਕਲਚਰ ਤੇ MSc ਪਲਾਂਟ ਬਰੀਡਿੰਗ ਕੀਤੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ, ਤੇ ਉਹ ਖਤਮ ਕਰਕੇ ਫਿਰ ਮੈਂ 3.5 ਸਾਲ ਮੈਂ ਵਰਲਡ ਬੈਂਕ ਦੇ ਪ੍ਰੋਜੈਕਟ 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੀ ਬਤੌਰ ਰਿਸਰਚ ਫੈਲੋ ਲੱਗਿਆ। ਉੱਥੇ ਮੈਂ 3.5 ਸਾਲ ਕੰਮ ਕੀਤਾ ਕਣਕ ਦੀ ਬਰੀਡਿੰਗ ਤੇ ਕਿੱਦਾਂ ਉਹਨੂੰ ਮਤਲਬ ਆਪਾਂ ਹੀਟ ਟੋਲਰੈਂਸ ਕਹਿੰਦੇ ਆ ਕਿ ਜਦ ਮਤਲਬ ਸਿੱਟਾ ਨਿਕਲ ਜਾਂਦਾ ਉਸ ਤੋਂ ਬਾਅਦ ਜਿਹੜੇ ਹਾਈ ਟੈਂਪਰੇਚਰ ਹੁੰਦਾ ਉਹਦੇ ਨਾਲ ਕੀ ਉਹਤੇ ਹੁੰਦਾ, ਉਸ ਚੀਜ਼ ਤੇ ਮੈਂ ਖੋਜ ਕੀਤੀ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਜਦ ਮੈਨੂੰ ਮੌਕਾ ਮਿਲਿਆ ਹਾਇਰ ਐਜੂਕੇਸ਼ਨ ਲਈ, ਮੈਂ PhD ਕਰਨ ਲਈ 2003 ਵਿੱਚ ਇੱਥੇ USA ਆਇਆ। ਤੇ ਇੱਥੇ ਮੈਂ ਜੁਆਇਨ ਕੀਤੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ। ਤੇ ਇੱਥੇ ਵੀ ਮੇਰਾ ਮਤਲਬ ਖੋਜ ਦਾ ਜਿਹੜਾ ਵਿਸ਼ਾ ਸੀਗਾ ਉਹ ਕਣਕ ਹੀ ਸੀਗਾ। ਕਣਕ ਵਿੱਚ ਵੀ ਮੈਂ ਅੱਗੇ ਫਿਰ ਉਹਨਾਂ ਦੀ ਜਿਹੜੀ ਕਣਕ ਦੀ ਜੜ੍ਹਾਂ ਹੁੰਦੀਆਂ ਉਹਨਾਂ ਤੇ ਕੰਮ ਕੀਤਾ, ਤੇ ਉਹਦੇ ਮਤਲਬ ਉਹਦੀ ਮੈਂ ਜਿਹੜੀ ਜੈਨੇਟਿਕਸ ਹੈ ਉਹਨੂੰ ਸਟੱਡੀ ਕੀਤਾ ਕਿ ਕਿੱਦਾਂ ਉਹ ਜਿਹੜੀ ਜੜ੍ਹਾਂ ਹੈਗੀਆਂ ਉਹ ਜਦ ਆਪਣੇ ਹੁੰਦਾ ਪਾਣੀ ਦੀ ਘਾਟ ਹੁੰਦੀ ਹੈ ਤੇ ਕਿੱਦਾਂ ਦੀ ਜੜ੍ਹਾਂ ਹੋਣੀਆਂ ਚਾਹੀਦੀਆਂ, ਕਿੱਦਾਂ ਦੇ ਜੀਨ ਉਹਨੂੰ ਅਫੈਕਟ ਕਰਦੇ ਆ, ਉਸ ਚੀਜ਼ ਤੇ ਮੈਂ ਮਤਲਬ ਆਪਣੀ ਖੋਜ ਕੀਤੀ। ਤੇ ਉਹ ਮੈਂ ਜਦ ਮੇਰੀ PhD ਖਤਮ ਹੋਈ ਉਸ ਤੋਂ ਬਾਅਦ ਫਿਰ ਮੈਂ ਸਿੰਜੈਂਟਾ ਬਤੌਰ ਸਾਇੰਟਿਸਟ ਐਂਡ ਪਲਾਂਟ ਬਰੀਡਰ ਮੈਂ ਜੁਆਇਨ ਕੀਤਾ 2010 ਵਿੱਚ। ਤੇ 10 ਸਾਲ ਮੈਂ ਫਿਰ ਟਮਾਟਰ ਦੀ ਬਰੀਡਿੰਗ ਤੇ ਕੰਮ ਕੀਤਾ ਸਿੰਜੈਂਟਾ, ਜਿੱਥੇ ਮੈਂ ਉੱਤਰੀ ਅਮਰੀਕਾ ਤੇ ਸੈਂਟਰਲ ਅਮਰੀਕਾ ਤੇ ਸਾਊਥ ਅਮਰੀਕਾ ਤੇ ਇਹਨਾਂ ਦੀ ਜਿਹੜੀ ਫਰੈਸ਼ ਮਾਰਕੀਟ ਟੋਮੈਟੋ ਬਰੀਡਿੰਗ ਦਾ ਮੈਂ ਜਿਹੜਾ ਉਹ ਸੀਗਾ ਮੈਨੇਜ ਕਰ ਰਹੇ ਸੀ। ਹਾਂਜੀ, ਉਹ ਮੈਨੇਜ ਕਰਦਾ ਸੀ ਮੈਂ। ਤੇ ਉਹ ਮੈਂ ਤੇ ਇਸ ਤੋਂ ਬਾਅਦ ਫਿਰ ਕੋਵਿਡ ਵਗੈਰਾ ਹੋਇਆ, ਤੇ ਕੋਵਿਡ ਤੋਂ ਬਾਅਦ ਮੈਨੂੰ ਮੌਕਾ, ਜਿਉਂ-ਜਿਉਂ ਸਾਰਾ ਕੁਝ ਕਰ ਰਹੇ ਸੀ ਤੇ ਉਦੋਂ ਮੈਨੂੰ ਟੋਮੈਟੋ ਸਟੱਡੀ ਕਰਦੇ ਹੋਏ ਇਹ ਵੀ ਅਹਿਸਾਸ ਹੁੰਦਾ ਰਿਹਾ ਕਿ ਜਿਹੜੀ ਫਰੈਸ਼ ਮਾਰਕੀਟ ਹੈ, ਜਿਹੜਾ ਟੋਮੈਟੋ ਐਕਚੁਅਲ ਜਿਹੜੇ ਮਾਰਕੀਟ 'ਚ ਆਉਂਦੇ ਉਹ ਸਪਲਾਈ ਚੇਨ ਦੇ ਥਰੂ ਹੋ ਕੇ ਆਉਂਦੇ ਆ, ਮਤਲਬ ਖੇਤ ਤੋਂ ਸਿੱਧੇ ਨਹੀਂ ਆਉਂਦੇ। ਤੇ ਉਹਦੇ ਵਿੱਚ ਸਵਾਦ ਵਗੈਰਾ ਤੇ ਹਰ ਚੀਜ਼ 'ਚ ਬਹੁਤ ਮਤਲਬ ਇਫੈਕਟ ਹੁੰਦਾ ਉਹ ਨਾ ਕੁਆਲਿਟੀ ਦਾ, ਫੂਡ ਕੁਆਲਿਟੀ ਦਾ। ਹਾਂਜੀ, ਤੇ ਉਹ ਮੈਂ ਉਹਨੂੰ ਬਹੁਤ ਹੋਰ ਜ਼ਿਆਦਾ ਮੈਂ ਸਟੱਡੀ ਕਰਨਾ ਚਾਹੁੰਦਾ ਸੀ, ਉਹਦੇ ਤੇ ਹੋਰ ਕੰਮ ਕਰਨਾ ਚਾਹੁੰਦਾ ਸੀਗਾ। ਇਸ ਲਈ ਫਿਰ ਮੈਂ 2020 ਵਿੱਚ ਮੈਂ ਜੁਆਇਨ ਕੀਤੀ ਬਾਲ ਹਾਰਟੀਕਲਚਰ। ਇਹਦੇ 'ਚ ਪੈਨ ਅਮਰੀਕਨ ਸੀਡ ਕੰਪਨੀ ਹੈਗੀ ਹੈ, ਤੇ ਇਹਦੇ ਵਿੱਚ ਵੀ ਮੈਂ ਬਤੌਰ ਮਤਲਬ ਸਬਜ਼ੀਆਂ ਦੀ ਬਰੀਡਿੰਗ ਤੌਰ ਤੇ ਮੈਂ ਜੁਆਇਨ ਕੀਤਾ। ਤੇ ਹੁਣ ਮੈਂ ਇਸ ਟਾਈਮ ਇੱਥੇ ਟੋਮੈਟੋ ਤੇ ਬੇਜ਼ਲ ਜਿਹੜੀ ਆਪਾਂ ਵਾਈਲਡ ਬੇਜ਼ਲ ਕਹਿੰਦੇ ਆ, ਤੁਲਸੀ ਹੈ ਨਾ, ਤੁਲਸੀ ਦੀ ਮਤਲਬ ਅੱਗੇ ਹੁਣ ਬੇਜ਼ਲ ਹੈਗੀ ਹੈ, ਜਿਹੜੇ ਮਤਲਬ ਆਪਾਂ ਯੂਜ਼ ਕਰਦੇ ਹਾਂ, ਜਿਹੜੀ ਇਟਲੀ 'ਚ ਵੀ ਬਹੁਤ ਯੂਜ਼ ਹੁੰਦਾ। ਇਹ 2 ਕ੍ਰੌਪਸ ਤੇ ਮੈਂ ਕੰਮ ਕਰਦਾ। ਤੇ ਜਿਹੜਾ ਇੱਥੇ ਫੋਕਸ ਹੈਗਾ ਉਹ ਮੋਰ ਹੈਗਾ ਅਰਬਨ ਐਗਰੀਕਲਚਰ ਤੇ ਜਿਹੜੇ ਸਮਾਲ ਫਾਰਮਰਸ ਹੈਗੇ ਆ, ਤੇ ਕਿੱਦਾਂ ਮਤਲਬ ਜਿਹੜੇ ਆਮ ਘਰਾਂ ਵਿੱਚ ਹੋਮ ਗਾਰਡਨਰ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਉਹਨਾਂ ਨੂੰ ਕਿੱਦਾਂ ਦੇ ਪਲਾਂਟਸ ਵਗੈਰਾ ਅਸੀਂ ਲੈ ਕੇ ਦੇਈਏ। ਕਿਉਂਕਿ ਜਦ ਆਪਾਂ ਦੇਖਦੇ ਹਾਂ ਕਿ ਸਬਜ਼ੀਆਂ ਦੀ ਨਵੀਂ ਆਪਾਂ ਵੈਰਾਈਟੀਆਂ ਕੱਢਦੇ ਹਾਂ, ਹੈ ਨਾ, ਤੇ ਉਹ ਵੈਰਾਈਟੀਆਂ ਜਦੋਂ ਆਪਾਂ ਫਾਰਮਰਸ ਲਈ ਲੈ ਕੇ ਜਾਂਦੇ ਹਾਂ, ਉਹ ਫਾਰਮਰਸ ਮਤਲਬ ਪੂਰੇ ਟ੍ਰੇਨਡ ਕਿ ਉਹਨਾਂ ਨੂੰ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ,
ਤੇ ਉਹ ਲਾਰਜ ਇੱਥੇ ਸਪੈਸ਼ਲੀ ਅਮਰੀਕਾ ਵਿੱਚ ਬੜੇ ਲਾਰਜ ਸਕੇਲ ਤੇ ਫਾਰਮਰ ਹੁੰਦੇ ਆ ਤੇ ਉਹਨਾਂ ਕੋਲ ਮਤਲਬ ਕਾਫੀ ਵੱਡੀਆਂ ਲੈਂਡ ਹੋਲਡਿੰਗਸ ਹੁੰਦੀਆਂ, ਜਿਹਦੇ ਕਰਕੇ ਕਿ ਉਹ ਜਿਹੜੀਆਂ ਉਹਨਾਂ ਦੀ ਲੋੜਾਂ ਹੁੰਦੀਆਂ ਉਹ ਡਿਫਰੈਂਟ ਹੁੰਦੀਆਂ ਰੈਦਰ ਦੈਨ ਕਿ ਆਮ ਜਿਹੜਾ ਇੱਕ ਮਤਲਬ ਘਰ 'ਚ ਬੰਦਾ ਹੁੰਦਾ, ਜੇ ਉਹਦਾ ਕੋਈ ਸ਼ੌਂਕ ਹੈਗਾ ਉਹਨੇ ਕਿਚਨ ਗਾਰਡਨ ਲਾਉਣਾ, ਉਹਨੂੰ ਸ਼ੌਂਕ ਤਾਂ ਹੈਗਾ ਪਰ ਉਹਦੇ ਕੋਲ ਨੌਲੇਜ ਨਹੀਂ ਹੈਗੀ। ਇਸ ਲਈ ਸਾਨੂੰ ਮਤਲਬ ਉਹਨੂੰ ਨਹੀਂ ਪਤਾ ਕਿਹੜਾ ਸਪਰੇਅ ਕਰਨਾ, ਸਪਰੇਅ ਨਾਲ ਸੇਫ ਹੋਊਗਾ ਕਿ ਨਹੀਂ ਹੋਊਗਾ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕਾਰਡ ਕੱਢਦੇ ਹਾਂ ਕਿ ਹਾਂ ਇੱਦਾਂ ਦੀਆਂ ਵੈਰਾਈਟੀਆਂ ਕੱਢੋ ਜਿਹਦੇ ਨਾਲ ਕਿ ਘੱਟ ਦੇਖ ਰੇਖ ਹੋਵੇ, ਘੱਟ ਸਪਰੇਅ ਕਰਨੇ ਹੋਣ, ਘੱਟ ਮਤਲਬ ਬਿਮਾਰੀਆਂ ਲੱਗਣ, ਤੇ ਇਹ ਸਾਰਾ ਮਤਲਬ ਮੇਨ ਹੁੰਦਾ। ਤੇ ਨਾਲ ਇਸ ਤੋਂ ਇੰਪੋਰਟੈਂਟ ਹੈ ਕਿ ਜਿਹੜਾ ਸਵਾਦ ਹੈ ਸਬਜ਼ੀਆਂ ਦਾ ਉਹ ਵਧੀਆ ਰਵੇ। ਤੇ ਇਸ ਚੀਜ਼ ਤੇ ਮੈਂ ਹੁਣ ਕੰਮ ਕਰ ਰਿਹਾ ਤੇ ਇਹਦੇ ਵਿੱਚ ਵੀ ਡਿਫਰੈਂਟ ਪੱਖ ਹੈਗੇ ਆ ਤੇ ਉਹ ਆਈ ਵਿਲ ਬੀ ਹੈਪੀ ਟੂ ਡਿਸਕਸ ਹੇਅਰ ਟੁਡੇ। ਹਾਂਜੀ ਨਹੀਂ ਬਿਲਕੁਲ। ਸੋ ਕਾਫੀ ਲੰਮਾ ਚੌੜਾ ਤੁਹਾਡਾ ਐਕਸਪੀਰੀਅੰਸ ਆ, ਮਾਹਰ ਆ। ਦੇਖੋ ਕਣਕ ਦੇ ਸਿੱਟਿਆਂ ਤੋਂ ਕਣਕ ਦੀ ਜਿਹੜੀਆਂ ਜੜ੍ਹਾਂ ਤੱਕ ਤੁਸੀਂ ਸਾਰੀ ਰਿਸਰਚ ਜਿਹੜੀ ਉਹ ਦੇਖੀ ਆ। ਇਹ ਮੈਂ ਉਸੇ ਦੇ ਉੱਤੇ ਆਪਾਂ ਵਾਰੀ ਸਰ ਚੱਲਦੇ ਹਾਂ ਅਰਬਨ ਐਗਰੀਕਲਚਰ ਵੱਲ ਨੂੰ। ਵੀ ਮੇਰਾ ਇੱਕ ਸਵਾਲ ਆ ਗਿਆ ਇੱਥੇ ਵੀ ਜਿਸ ਤਰੀਕੇ ਦੇ ਨਾਲ ਹੁਣ ਆਪਾਂ ਉੱਥੇ ਮੌਸਮ ਦੀ ਤਬਦੀਲੀਆਂ ਨੂੰ ਦੇਖ ਰਹੇ ਹਾਂ, ਹੀਟ ਟੋਲਰੈਂਸ ਤੁਸੀਂ ਕਹਿੰਦੇ ਵੀ ਉਹ ਕਿੱਦਾਂ ਹੋਊਗੀ, ਕਿਵੇਂ ਹੋ ਰਹੀ ਆ ਰਾਈਟ ਨਾਓ, ਕਿੱਦਾਂ ਦਾ ਵਰਕ ਹੋ ਰਿਹਾ ਤੇ ਕੀ ਤੁਸੀਂ ਚੇਂਜ ਹੁੰਦਾ ਦੇਖੋਗੇ? ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਆ ਹੁਣ ਅਚਾਨਕ ਉੱਥੇ ਗੜੇ ਪੈ ਗਏ ਤਾਂ ਉਹ ਸਾਰਾ ਨੁਕਸਾਨਿਆ ਗਿਆ, ਬਹੁਤ ਸਾਰੇ ਜਿਹੜੀ ਉਹ ਪ੍ਰੋਬਲਮ ਆ ਗਈ। ਜਦੋਂ ਗਰਮੀ ਆਉਂਦੀ ਆ ਫਿਰ ਬਹੁਤ ਜ਼ਿਆਦਾ ਜਿਹੜੀ ਉਹ ਆ ਜਾਂਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਮੌਸਮੀ ਜਿਹੜੀ ਤਬਦੀਲੀਆਂ ਦਾ ਜਿਹੜਾ ਅਸਰ ਆ ਇਹਨਾਂ ਸੀਡਸ ਦੀ ਜਿਹੜੀ ਕਹਿ ਲਓ ਵੀ ਇਹਦੀ ਐਡਵਾਂਸਮੈਂਟ ਦੇ ਲਈ ਜਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਿੱਦਾਂ ਪੈ ਰਿਹਾ ਤੇ ਕੀ ਆਪਾਂ ਦੇਖਾਂਗੇ ਆਉਣ ਵਾਲੇ ਸਮੇਂ 'ਚ ਉੱਥੇ? ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿਉਂਕਿ ਆਪਾਂ ਹੁਣ ਆਪਣੇ ਪ੍ਰਤੱਖ ਹੈਗਾ ਕਿ ਕਿੱਦਾਂ ਮੌਸਮ ਚੇਂਜ ਹੋ ਰਿਹਾ ਤੇ ਮੈਂ ਇਹ ਨੋਟ ਵੀ ਕਰ ਰਿਹਾ। ਮਤਲਬ ਜਿੱਦਾਂ ਹੁਣ ਪਹਿਲਾਂ ਮੈਂ ਕੈਲੀਫੋਰਨੀਆ ਰਿਹਾ, ਉਸ ਤੋਂ ਬਾਅਦ ਮੈਂ 10 ਸਾਲ ਮਤਲਬ ਫਲੋਰੀਡਾ ਰਿਹਾ ਤੇ ਹੁਣ ਮੈਂ ਪਿਛਲੇ 4-5 ਸਾਲ ਤੋਂ ਸ਼ਿਕਾਗੋ ਹੈਗਾ। ਤੇ ਇੱਥੇ ਹੁਣ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਮਤਲਬ ਟੈਂਪਰੇਚਰ ਚੇਂਜ ਹੋ ਰਹੇ ਆ। ਜਿੱਦਾਂ ਆਪਾਂ ਲਈਏ ਕਿ ਹੁਣ ਇਸ ਟਾਈਮ ਗਰਮੀ ਪੈ ਰਹੀ ਹੈ ਬਾਹਰ 70 ਡਿਗਰੀ ਹੈ, ਜਦਕਿ ਯੂਜੂਅਲੀ ਬਾਹਰ ਬਰਫ਼ ਪਈ ਹੁੰਦੀ ਹੈ ਮਤਲਬ ਫਰਵਰੀ ਜਾਂ ਮਾਰਚ ਦੇ ਸ਼ੁਰੂ ਦੇ ਮਹੀਨੇ 'ਚ ਪਹਿਲਾਂ। ਮਤਲਬ ਇਹ ਸੁਣਿਆ ਤੇ ਡਾਟਾ ਜਿਹੜਾ ਕਹਿੰਦਾ ਤੇ ਉਹਨਾਂ ਪੂਰਾ ਵਾਤਾਵਰਨ ਜਿਹੜਾ ਹੈਗਾ ਉਹ ਸਾਰਾ ਮਤਲਬ ਸ਼ਿਫਟ ਹੋ ਰਿਹਾ ਇਹ ਸਾਰੇ ਚੇਂਜਿਸ ਦੇ ਨਾਲ। ਤੇ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਦ ਵੀ ਅਸੀਂ ਐਜ਼ ਅ ਬਰੀਡਰ ਮਤਲਬ ਕੋਈ ਵੈਰਾਈਟੀ ਡਿਵੈਲਪ ਕਰਨੀ ਹੁੰਦੀ ਹੈ, ਅਸੀਂ 5 ਜਾਂ 10 ਸਾਲ ਫਿਊਚਰ 'ਚ ਦੇਖ ਕੇ ਸ਼ੁਰੂ ਕਰਦੇ ਹਾਂ ਕੰਮ ਜੋ ਅਸੀਂ ਅੱਜ ਕਰਨਾ ਹੈ, ਕਿਉਂਕਿ ਵੈਰਾਈਟੀ ਡਿਵੈਲਪ ਕਰਦੇ 5 ਤੋਂ 10 ਸਾਲ ਲੱਗ ਜਾਂਦੇ। ਅਸੀਂ ਅੱਜ ਦੀ ਲੋੜ ਨੂੰ ਨਹੀਂ ਐਡਰੈਸ ਕਰ ਸਕਦੇ ਇਮੀਡੀਏਟਲੀ, ਠੀਕ ਹੈ। ਉਹਦੇ ਲਈ ਸਾਨੂੰ ਮਤਲਬ ਹੋਰ ਤਕਨੀਕਾਂ ਦੀ ਲੋੜ ਹੈਗੀ ਆ, ਮਤਲਬ ਜਿੱਦਾਂ ਕਿ ਜੈਨੇਟਿਕਲੀ ਮੋਡੀਫਾਈ ਕਰੀਏ ਕਿ ਕਿੱਦਾਂ, ਪਰ ਜੇ ਨੈਚੁਰਲੀ ਤੌਰ ਤੇ ਜਿਹੜਾ ਅਸੀਂ ਕਰਨਾ ਹੈ ਤੇ ਉਹਦੇ ਲਈ ਸਾਨੂੰ 5 ਤੋਂ 10 ਸਾਲ ਲੱਗਦੇ ਆ। ਤੇ ਉਹਦੇ ਲਈ ਸਾਨੂੰ ਪਹਿਲਾਂ ਹੀ ਦੇਖਣਾ ਹੁੰਦਾ ਕਿ ਹਾਂ ਮੌਸਮ ਏਦਾਂ ਚੇਂਜ ਹੋ ਰਹੇ ਆ, ਇਹੋ ਜਿਹੀ ਲੋੜ ਪਊਗੀ, ਸਾਨੂੰ ਇਸ ਚੀਜ਼ ਦੇ ਨਾਲ ਹੁਣੇ ਕੰਮ ਕਰਨਾ ਸ਼ੁਰੂ ਹੋਊਗਾ, ਤਾਂ ਕਿ ਜਦ ਅਸੀਂ ਵਾਕਈ ਉਦੋਂ ਜਦ ਬਦਲਾਅ ਆ ਰਿਹਾ ਹੈ ਜਾਂ ਆ ਚੁੱਕਿਆ ਉਦੋਂ ਸਾਡੇ ਕੋਲ ਉਹੋ ਜਿਹੀਆਂ ਕਿਸਮਾਂ ਹੋਣ ਜਿਹੜੀਆਂ ਕਿ ਉਸ ਮੌਸਮ ਦੇ ਹਿਸਾਬ ਨਾਲ ਪਰਫਾਰਮ ਕਰ ਸਕਣ, ਚੱਲ ਸਕਣ। ਹਾਂਜੀ। ਸੋ ਹੁਣ ਆਪਾਂ ਦੇਖਦੇ ਹਾਂ ਵੀ ਜਿੱਦਾਂ ਗਰੋਇੰਗ ਸੀਜ਼ਨ ਜਾਂ ਗਰੋਇੰਗ ਵਿੰਡੋ ਆ ਉਹ ਐਵਰੀ ਈਅਰ ਇੱਕ ਹਿਸਾਬ ਦੇ ਨਾਲ ਬਦਲ ਜਾਂਦੀ ਆ। ਕਦੀ ਕੁਝ ਦਿਨ ਵੱਧ ਜਾਂਦੇ, ਕਦੇ ਘਟ ਜਾਂਦੇ ਆ, ਵਿੱਚ ਹੀ ਐਕਸਟ੍ਰੀਮ ਹੀਟ, ਐਕਸਟ੍ਰੀਮ ਵੈਦਰ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਆ। ਸੋ ਉਹਦੇ ਵਿਕਲਪ ਕੀ ਆਪਾਂ ਦੇਖ ਰਹੇ ਹਾਂ ਦੁਨੀਆ ਦੇ ਵਿੱਚ? ਪੋਪੂਲੇਸ਼ਨ ਤਾਂ ਵੱਧ ਰਹੀ ਆ, ਇਸਦੀ ਲੋੜ ਜਿਹੜੀ ਆ ਅਨਾਜ ਦੀ ਉਹ ਤਾਂ ਵੱਧਦੀ ਹੋਈ ਰਹਿਣੀ ਆ। ਸੋ ਇਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਕਾਫੀ ਜਿਹੜੀ ਰਿਸਰਚ ਚੱਲਦੀ ਹੋ ਰਹਿੰਦੀ ਆ ਫਿਰ। ਹਾਂਜੀ, ਉਹਦੇ ਵਿੱਚ ਮੇਨ ਚੀਜ਼ ਜਿੱਦਾਂ ਅਰਬਨ ਐਗਰੀਕਲਚਰ ਵਿੱਚ ਕੀ ਹੋ ਰਹੀ ਹੈ ਕਿ ਆਪਾਂ ਜਿਹੜੇ ਮੌਸਮ ਅੱਗੇ ਪਿੱਛੇ ਹੁੰਦੇ ਆ ਜਾਂ ਮੌਸਮ ਪਹਿਲਾਂ ਸ਼ੁਰੂ ਹੋ ਗਏ, ਗਰਮੀਆਂ ਪੈਣੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹੈ ਨਾ, ਤੇ ਉਹ ਜਾਂ ਫਿਰ ਮਤਲਬ ਸਰਦੀਆਂ ਲੇਟ ਹੋ ਗਈਆਂ, ਤੇ ਉਦੋਂ ਕਿਸ ਤਰ੍ਹਾਂ ਅਰਬਨ ਐਗਰੀਕਲਚਰ ਵਿੱਚ ਆਪਾਂ ਸਬਜ਼ੀਆਂ ਉਗਾਈਏ। ਤੇ ਅੱਜ ਕੱਲ੍ਹ ਇੱਕ ਨਵਾਂ ਜਿਹੜਾ ਕਨਸੈਪਟ ਚੱਲਿਆ ਉਹ ਮਤਲਬ ਕੁਛ 5-7 ਸਾਲਾਂ ਤੋਂ ਕਾਫੀ ਪਪੂਲਰ ਹੋ ਰਿਹਾ, ਉਹ ਹੋ ਰਿਹਾ ਵਰਟੀਕਲ ਫਾਰਮਿੰਗ। ਹਾਂਜੀ ਹੈ ਨਾ, ਤੇ ਉਹ ਵਰਟੀਕਲ ਫਾਰਮਿੰਗ ਹੋ ਰਹੀ ਹੈ ਤੇ ਉਹਦੇ ਵਿੱਚ ਉਹ ਕਹਿ ਰਹੇ ਕਿ ਤਾਂ ਕਿ ਬਾਹਰ ਜਿੱਦਾਂ ਦਾ ਵੀ ਮੌਸਮ ਹੋਵੇ, ਜੇ ਆਪਾਂ ਉਹਨੂੰ ਸਬਜ਼ੀਆਂ ਨੂੰ ਇੰਡੋਰ ਉਗਾ ਸਕੀਏ ਅੰਦਰ, ਤੇ ਉਹ ਵਧੀਆ। ਪਰ ਉਹਦੇ ਵਿੱਚ ਵੀ ਅੱਗੇ ਕਾਫੀ ਰਿਸਰਚ ਹੋ ਰਹੀ ਹੈ ਕਿ ਉਹਦਾ ਕਾਰਬਨ ਫੁੱਟਪ੍ਰਿੰਟ ਕਿੱਦਾਂ ਹੈਗਾ,
ਉਹਦੀ ਮਤਲਬ એનર્ਜੀ ਦੀ ਜਿਹੜੀ ਲੋੜ ਹੈ ਉਹ ਕਿੰਨੀ ਕੁ ਹੈਗੀ ਹੈ, ਉਹ ਸਾਰੀ ਚੀਜ਼ ਤੇ ਹਲੇ ਕੰਮ ਹੋ ਰਿਹਾ ਹੈ। ਹਲੇ ਮਤਲਬ ਕਾਫੀ ਸ਼ੁਰੂਆਤੀ ਤੌਰ ਤੇ ਮਤਲਬ ਉਹ ਹੈਗਾ ਇਹ ਸਾਰਾ ਕਨਸੈਪਟ, ਤੇ ਇਹ ਤੇ ਹਲੇ ਕਾਫੀ ਕੰਮ ਹੋਣ ਦੀ ਲੋੜ ਹੈਗੀ ਹੈ। ਠੀਕ ਹੈ। ਤੁਸੀਂ ਵਿੱਚ ਇੱਕ ਸ਼ਬਦ ਵਰਤਿਆ ਸੀ GMO। ਆਪਾਂ ਅਕਸਰ ਦੇਖਦੇ ਵੀ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੈੱਲ ਕੀਤੀਆਂ ਜਾਂਦੀਆਂ ਉੱਤੇ ਸਪੈਸ਼ਲੀ ਲਿਖਿਆ ਹੁੰਦਾ ਵੀ ਨੌਨ GMO। GMO ਨੌਨ GMO ਦਾ ਇੱਕ ਕਾਫੀ ਕਹਿ ਲਓ ਵੀ ਆਪਸ 'ਚ ਸਿੰਗ ਫਸਦੇ ਰਹਿੰਦੇ ਆ। ਲੋਕ ਬਹੁਤ ਜ਼ਿਆਦਾ ਇਹਨਾਂ ਦੇ ਕਹਿ ਲਓ ਵੀ ਆਈਡੀਆਜ਼ ਬਹੁਤ ਸਟਰੋਂਗ ਆ, ਓਪੀਨੀਅਨਸ ਬੜੇ ਸਟਰੋਂਗ ਆ GMOs ਤੇ ਨੌਨ GMOs ਨੂੰ ਲੈ ਕੇ। ਤੁਸੀਂ ਐਜ਼ ਅ ਰਿਸਰਚਰ ਇਸ ਨੂੰ ਕਿੱਦਾਂ ਦੇਖ ਰਹੇ ਹੋ? ਐਜ਼ ਅ ਰਿਸਰਚ ਅਸੀਂ ਡੈਫੀਨੇਟਲੀ ਮੈਂ ਕਹੂੰਗਾ ਕਿ ਜਿਹੜੀ GMO ਟੈਕਨੋਲੋਜੀ ਹੈ ਇਹ ਕਾਫੀ ਮਤਲਬ ਵਧੀਆ ਟੈਕਨੋਲੋਜੀ ਹੈਗੀ ਹੈ। ਇਹਦੇ ਨਾਲ ਜਿਹੜੀ ਚੀਜ਼ ਨੂੰ ਆਪਾਂ ਨੂੰ ਜਿਹੜੀ ਆਪਾਂ ਪੋਸੀਬਲ ਹੀ ਨਹੀਂ ਕਰ ਸਕਦੇ, ਡਿਵੈਲਪ ਕਰ ਸਕਦੇ, ਉਹ ਚੀਜ਼ ਨੂੰ ਆਪਾਂ ਡਿਵੈਲਪ ਕਰ ਸਕਦੇ ਹਾਂ। ਹਾਂਜੀ, ਤੇ ਇਹਦੇ 'ਚ ਇਹ ਬਹੁਤ ਮਿਸਕਨਸੈਪਸ਼ਨ ਹੈ ਕਿ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ ਤੇ ਉਹ ਹੋ ਜਾਊਗਾ। ਇਹ ਮੇਰੇ ਹਿਸਾਬ ਨਾਲ ਇੱਕ ਉਹ ਹੈ, ਧਾਰਨਾ ਹੀ ਹੈ, ਓਪੀਨੀਅਨ ਹੈ। ਇਹ ਤੇ ਮਤਲਬ ਪ੍ਰੋਪਰ ਰਿਸਰਚ ਇੰਨੀ ਜ਼ਿਆਦਾ ਹਲੇ ਹੋਈ ਵੀ ਨਹੀਂ ਹੈਗੀ, ਪਰ ਜਿੰਨੀ ਰਿਸਰਚ ਹੋਈ ਹੈ ਉਹਦੇ 'ਚ ਜਿਹੜੇ ਸਾਇੰਸਦਾਨਾਂ ਨੇ ਮਤਲਬ ਉਹ ਕੱਢੇ ਹੈ, ਉਹ ਕਹਿੰਦੇ ਕਿ ਇਹ ਮਤਲਬ ਫਿਰ ਵੀ ਸੇਫ ਹੈਗੀ ਹੈ। ਜਿਹੜੀ ਚੀਜ਼ ਅਨਸੇਫ ਹੈਗੀ ਹੈ ਉਹ ਜਿਹੜਾ ਕਿ ਅੰਨੇਵਾਹ ਸਪਰੇ ਕਰੀ ਜਾਓ ਉੱਪਰ। ਮੰਨ ਲਓ ਤੁਸੀਂ ਰੈਜ਼ਿਸਟੈਂਸ ਵੈਰਾਈਟੀ ਕੱਢਤੀ, ਹੁਣ ਰੈਜ਼ਿਸਟੈਂਸ ਵੈਰਾਈਟੀ ਕੱਢਤੀ, ਕਹਿੰਦੇ ਕਿ ਇਹਨੂੰ ਕੁਝ ਨਹੀਂ ਹੋਣਾ, ਤੁਸੀਂ ਉਹ ਕਰੀ ਜਾਓ। ਤੇ ਪਰ ਜਿਹੜਾ ਇੱਕ ਮੇਨ ਵਾਤਾਵਰਨ ਨੂੰ ਨੁਕਸਾਨ ਇਹ ਹੋ ਸਕਦਾ ਹੈ ਕਿ ਜਿਹੜਾ ਤੁਸੀਂ ਜੀਨ ਪਾਇਆ ਹੈ ਨਾ, ਉਹਦੇ 'ਚ ਨੁਕਸਾਨ ਨਹੀਂ ਹੈ, ਪਰ ਉਹ ਜੀਨ ਜੇ ਤੁਸੀਂ ਸਪਰੈਡ ਹੋ ਗਿਆ, ਉਹਦੀ ਕ੍ਰਾਸਿੰਗ ਹੋ ਗਈ, ਜਿਹੜੇ ਮਤਲਬ ਆਪਣੀ ਹਨੀ ਬੀਜ਼ ਹੈਗੀਆਂ, ਹਨੀ ਬੀਜ਼ ਤੇ ਉਹਨਾਂ ਨਾਲ ਉਹ ਜੇ ਸਪਰੈਡ ਹੋ ਕੇ ਕਿਸੇ ਹੋਰ ਕ੍ਰੌਪ ਵਿੱਚ ਚਲਾ ਗਿਆ ਹੈ ਨਾ। ਕਿਉਂਕਿ ਆਪਾਂ ਜੇ ਦੇਖੀਏ ਸਾਰਾ ਕੁਝ ਜਿਹੜੀ ਐਗਰੀਕਲਚਰ ਹੈਗੀ ਹੈ ਓਵਰ ਮਤਲਬ ਹਜ਼ਾਰਾਂ ਸਾਲਾਂ ਤੋਂ, ਇਹ ਇੱਕ ਮਤਲਬ ਨੈਚੁਰਲ ਵੇ ਨਾਲ ਵੀ ਇਹਦੀ ਉਹ GMO ਹੀ ਹੈ ਸਾਰੇ। ਮਤਲਬ ਨੇਚਰ ਨੇ ਸਿਲੈਕਟ ਕਰੀ ਗਏ ਤੇ ਉਹਦੇ 'ਚ ਮਤਲਬ ਓਦਾਂ ਹੋਈ ਗਏ। ਜੇ ਆਪਾਂ ਹੁਣ ਦੇਖੀਏ, ਆਪਾਂ ਹੁਣ ਜੈਨੇਟਿਕਸ ਸਟੱਡੀ ਕਰਦੇ ਹਾਂ, ਉਹਦੇ 'ਚ ਜਿਹੜੇ ਕਣਕ, ਝੋਨਾ, ਮੱਕੀ, ਇਹ ਸਾਰਿਆਂ ਦੇ ਜਿਹੜੇ ਪ੍ਰੋਜੈਨੀਟਰ ਹੈ ਉਹ ਇੱਕੋ ਹੀ ਹੈ। ਸੋਰਸ ਇੱਕੋ ਹੀ ਹੈ, ਉਹ ਤੋਂ ਮਤਲਬ ਡਿਫਰੈਂਟ ਕ੍ਰੌਪਸ ਬਣ ਗਈਆਂ। ਜਿੱਦਾਂ ਆਪਾਂ ਹੁਣ ਸਬਜ਼ੀਆਂ ਦੀ ਗੱਲ ਕਰੀਏ, ਸਬਜ਼ੀਆਂ ਵਿੱਚ ਆ ਗਿਆ ਆਪਾਂ ਕਹਿੰਦੇ ਆ ਨਾਈਟ ਸ਼ੇਡ ਫੈਮਿਲੀ ਕਹਿੰਦੇ ਆ, ਸੋਲਨੇਸ਼ੀਆ ਫੈਮਿਲੀ। ਠੀਕ ਹੈ, ਇਹਦੇ ਵਿੱਚ ਹੀ ਆਂਦੀ ਮਿਰਚਾਂ ਵੀ ਇੱਥੋਂ ਹੀ ਹੈ, ਟਮਾਟਰ ਵੀ ਇੱਥੋਂ ਹੀ ਹੈ, ਬੈਂਗਨ ਵੀ ਇੱਥੋਂ ਹੀ ਹੈ, ਕਿੰਨੇ ਸਾਰੇ ਫੁੱਲ ਵੀ ਇੱਥੋਂ ਹੀ ਹੈ। ਸੋ ਇਹਨਾਂ ਦੇ ਜਿਹੜੇ ਪਿੱਛੋਂ ਮਤਲਬ ਇੱਕੋ ਹੀ ਉੱਥੋਂ ਸ਼ੁਰੂ ਹੋਏ ਆ, ਪਰ ਓਵਰ ਦਾ ਟਾਈਮ ਜਿਹੜਾ ਨੇਚਰ ਨੇ ਸਿਲੈਕਸ਼ਨ ਕਰੀ ਗਈ ਉਹਨੂੰ ਡਿਫਰੈਂਟ ਬਣਾਈ ਗਈ। ਤੇ ਵਿਦ ਰਿਸਰਚ ਜਾਂ ਤੁਹਾਡੇ ਅੱਗੇ ਜਦੋਂ ਸਾਇੰਸਦਾਨ ਕਰਦੇ ਆ ਤੇ ਤੁਸੀਂ ਇਨਸਟੈਡ ਆਫ ਨੇਚਰ ਤੁਸੀਂ ਆਪ ਦੇਖ ਸਕਦੇ ਵੀ ਕਿਹੜੀ ਚੀਜ਼ ਬੈਟਰ ਆ, ਕਿਹੜੀ ਕਿੱਦਾਂ ਆ, ਫਿਰ ਤੁਸੀਂ ਉਸ ਨੂੰ ਜ਼ਿਆਦਾ ਪ੍ਰਮੋਟ ਕਰ ਸਕਦੇ ਹੋ ਉਹਨਾਂ ਜੀਨਸ ਨੂੰ। ਇਦਾਂ ਹੁੰਦਾ ਹੈ ਫਿਰ ਅਸੀਂ ਉਹ ਫਿਰ ਜੀਨਸ ਤੇ ਫੋਕਸ ਕਰਦੇ ਹਾਂ, ਮਤਲਬ ਜਿਹੜੀ ਜਿੱਥੇ ਜੈਨੇਟਿਕ ਦੀ ਇਨਫੋਰਮੇਸ਼ਨ ਹੈਗੀ ਹੈ, ਜਿੱਥੇ ਨਹੀਂ ਹੈਗੀ ਉੱਥੇ ਮਤਲਬ ਓਵਰ ਦਾ ਟਾਈਮ ਜਿਹੜੀ ਸਟੱਡੀ ਹੋਈ ਹੈ ਉਸ ਚੀਜ਼ ਤੇ, ਉਸ ਮਤਲਬ ਪਲਾਂਟ ਤੇ, ਉਹਨੂੰ ਸਟੱਡੀ ਕਰਕੇ ਫਿਰ ਅਸੀਂ ਉਸ ਹਿਸਾਬ ਨਾਲ ਦੇਖਦੇ ਹਾਂ ਕਿ ਹਾਂ ਜੈਨੇਟਿਕਸ ਵਾਈਜ਼ ਇਹ ਇਦਾਂ ਪਰਫਾਰਮ ਕਰ ਰਿਹਾ, ਇਹਦੇ 'ਚ ਇਦਾਂ ਦਾ ਇਨਹੈਰੀਟੈਂਸ ਹੈਗਾ, ਤੇ ਇਹ ਜਿਹੜੇ ਜੀਨਸ ਹੈਗੇ ਆ ਸਿੱਧੇ ਮਤਲਬ ਅੱਗੇ ਉਧਰ ਨਵੀਂ ਜਨਰੇਸ਼ਨ ਨੂੰ ਜਾਂ ਨਵੀਂ ਜਿਹੜੀ ਨੈਕਸਟ ਪ੍ਰੋਜਨੀ ਆ ਉਧਰ ਆਰਾਮ ਨਾਲ ਮਤਲਬ ਉਹ ਹੋ ਜਾਣਗੇ, ਟ੍ਰਾਂਸਫਰ ਹੋ ਜਾਣਗੇ। ਜਿਹੜੇ ਆਰਾਮ ਨਾਲ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਨੈਚੁਰਲ ਵੇ ਨਾਲ ਕਰਦੇ ਆ, ਜਿਹੜੇ ਕੰਪਲੈਕਸ ਵੇ ਨਾਲ ਆ ਉਹ ਜ਼ਿਆਦਾ ਟਾਈਮ ਲੱਗਦਾ ਹੈ। ਠੀਕ ਹੈ ਜੀ। ਸੋ ਵਿੱਚ ਤੁਸੀਂ ਇੱਕ ਵਰਡ ਕੀਤਾ ਜਿਹੜਾ ਆਪਾਂ ਅੱਜ ਗੱਲ ਵੀ ਕਰਨੀ ਆ, ਅਰਬਨ ਐਗਰੀਕਲਚਰ ਦੀ। ਸੋ ਇੱਕ ਕਨਸੈਪਟ ਕਦੋਂ ਕਦਾ ਆ, ਕੀ ਆ ਇਹ ਕਨਸੈਪਟ ਅਰਬਨ ਐਗਰੀਕਲਚਰ ਦਾ? ਆਪਾਂ ਇਹ ਤਾਂ ਆਮ ਹੀ ਸੁਣਦੇ ਆ ਸਾਰੇ ਜਾਣੇ ਪਾਸੇ, ਧਾਰਨਾ ਵੀ ਆ, ਆਪਾਂ ਚਲੋ ਪੰਜਾਬ ਤੋਂ ਆ, ਖੇਤੀਬਾੜੀ ਨਾਲ ਪ੍ਰੇਮ ਕਰਨ ਵਾਲੇ ਆ, ਚਾਹੇ ਕਿਸੇ ਨੇ ਕਿਚਨ ਗਾਰਡਨ ਬਣਾਇਆ ਆ, ਕਿਸੇ ਨੇ ਰੂਫਟਾਪ ਤੇ ਬਣਾਇਆ ਆ, ਕਿ ਜਿਹਨੂੰ ਜਿੱਥੇ ਵੀ ਮੌਕਾ ਮਿਲਦਾ ਆ, ਚਾਹੇ ਉਹ ਫੁੱਲ ਲਾਉਂਦਾ ਹੈ, ਚਾਹੇ ਉਹ ਸਬਜ਼ੀਆਂ ਲਾਉਂਦਾ ਆ। ਇਹ ਕੀ ਸਾਰੀ ਇਹ ਕਨਸੈਪਟ ਅਰਬਨ ਐਗਰੀਕਲਚਰ ਦਾ ਥੋੜਾ ਸਮਝਾਓ, ਥੋੜਾ ਵਿਸਥਾਰ ਦੇ ਵਿੱਚ ਦੱਸੋ ਵੀ ਕੀ ਚੀਜ਼ ਹੈ ਅਰਬਨ ਐਗਰੀਕਲਚਰ? ਅਰਬਨ ਐਗਰੀਕਲਚਰ ਆਪਾਂ ਜੇ ਦੇਖਿਆ ਜਾਵੇ, ਇਹ ਜਦ ਦਾ ਐਗਰੀਕਲਚਰ ਸ਼ੁਰੂ ਹੋਇਆ ਹੈ ਨਾ, ਉਦੋਂ ਦਾ ਅਰਬਨ ਐਗਰੀਕਲਚਰ ਵੀ ਹੈ। ਅਰਬਨ ਐਗਰੀਕਲਚਰ ਆਪਾਂ ਨਾਮ ਇਸ ਲਈ ਦੇਤਾ ਜਦ ਮਨੁੱਖ ਇੱਕ ਥਾਂ ਤੇ ਰਹਿਣਾ ਸ਼ੁਰੂ ਕਰਤਾ, ਉਹਨਾਂ ਨੇ ਸਿਟੀਜ਼ ਬਣਾ ਲਏ। ਹੁਣ ਉਹ ਸਿਟੀ ਵਿੱਚ ਕਿੱਦਾਂ ਆਪਾਂ ਕਰਨਾ, ਹੁਣ ਉਹਨੂੰ ਮਾਡਰਨ ਨੇਮ ਦੇਤਾ ਹੋਇਆ ਕਿ ਅਰਬਨ ਐਗਰੀਕਲਚਰ। ਅਦਰਵਾਈਜ਼ ਜੇ ਦੇਖੋ ਕਿ ਪੁਰਾਣੇ ਟਾਈਮ ਵਿੱਚ ਹਰ ਇੱਕ ਘਰ ਦੇ ਪਿੱਛੇ
ਇੱਕ ਕਿਚਨ ਗਾਰਡਨ ਹੁੰਦਾ ਸੀਗਾ, ਹੂੰ ਏਦਾਂ ਆਪਾਂ ਦੇਖਿਆ ਹਮੇਸ਼ਾ, ਹੈ ਨਾ। ਤੇ ਹੂੰ ਉਹ ਇੱਥੇ ਵੀ ਏਦਾਂ ਹੀ ਹੈ, ਪਰ ਇੱਥੇ ਉਹਨੂੰ ਥੋੜਾ ਜਿਹਾ ਉਹਨੂੰ ਮਾਡਰਨ ਨਾਮ ਦੇਤਾ, ਨਾਮ ਤੇ ਦੇਤਾ। ਹੁਣ ਮਤਲਬ ਉਹਨੂੰ ਥੋੜਾ ਜਿਹਾ ਉਹਦਾ ਜਿਹੜਾ ਸਕੋਪ ਹੈ ਉਹ ਵੱਧ ਗਿਆ। ਉਹਦੇ ਚ ਹੁਣ ਮਤਲਬ ਇੱਕ ਆਮ ਇਨਸਾਨ ਜਿਹੜਾ ਮਤਲਬ ਹੋਮ ਓਨਰ ਹੈ ਉਹੀ ਪਾਰਟਿਸਿਪੇਟ ਨਹੀਂ ਕਰ ਰਿਹਾ, ਪਰ ਉਸ ਤੋਂ ਇਲਾਵਾ ਹੁਣ ਸਰਕਾਰ ਵੀ ਉਹ ਤੇ ਮਤਲਬ ਉਹ ਗੌਰ ਕਰ ਰਹੀ ਹੈ, ਤੇ ਉਹਦੇ ਠੀਕ ਲਈ ਉਹ ਫੰਡਿੰਗ ਵਗੈਰਾ ਵੀ ਪ੍ਰੋਵਾਈਡ ਕਰਦੀ ਹੈ। ਤੇ ਜਦ ਹੂੰ ਆਪਾਂ ਹੁਣ ਅਰਬਨ ਐਗਰੀਕਲਚਰ ਦੀ ਗੱਲ ਕਰਦੇ ਹਾਂ, ਅਰਬਨ ਐਗਰੀਕਲਚਰ ਵਿੱਚ ਇਹਦਾ ਕਾਫੀ ਮਤਲਬ ਵਿਸਤਾਰ ਵਿਸ਼ਾ ਹੈਗਾ, ਵਿਸਤਾਰਪੂਰਵਕ। ਠੀਕ ਹੈ। ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਕਿ ਜਿਹੜੀਆਂ ਆਪਾਂ ਸਿਟੀ ਵਿੱਚ ਜਿਹੜੇ ਬੂਟੇ ਲੱਗਦੇ ਆ ਉਹ ਕਿੱਦਾਂ ਦੇ ਲੱਗਣੇ ਚਾਹੀਦੇ ਆ, ਹੈ ਨਾ। ਠੀਕ ਹੈ। ਜੇ ਸਿਟੀ ਵਿੱਚ ਜਿਹੜੇ ਪਾਰਕ ਹੈਗੇ ਆ ਉਹਨਾਂ ਪਾਰਕ ਵਿੱਚ ਕਿੱਦਾਂ ਦੇ ਪਲਾਂਟ ਲੱਗਣੇ ਚਾਹੀਦੇ ਆ, ਤਾਂ ਕਿ ਉਹ ਜਿਹੜੇ ਵਾਤਾਵਰਨ ਨੂੰ ਮੋਰ ਬੈਲੈਂਸ ਰੱਖਣ। ਠੀਕ ਹੈ। ਉਸ ਤੋਂ ਇਲਾਵਾ ਅਰਬਨ ਐਗਰੀਕਲਚਰ ਜਿਹੜਾ ਦੂਸਰੇ ਪਾਸੇ ਆ ਜਾਂਦਾ, ਉਹ ਆ ਜਾਂਦਾ ਕਿ ਜਿਹੜਾ ਹੋਮ ਗਾਰਡਨਰ ਹੈਗੇ ਆ, ਹੋਮ ਓਨਰਸ ਹੈਗੇ ਆ, ਹੂੰ ਉਹਨਾਂ ਨੇ ਆਪਣੀ ਜਿੰਨੀ ਕੁ ਥਾਂ ਲਿਮਿਟਿਡ ਹੈਗੀ ਹੈ ਉਹਦੇ ਚ ਕਿੱਥੇ ਉਗਾਉਣ। ਜਦ ਆਪਾਂ ਇਹਨੂੰ ਕਰਦੇ ਕਿ ਆਮ ਐਗਰੀਕਲਚਰ ਨਾਲੋਂ ਅਰਬਨ ਐਗਰੀਕਲਚਰ ਕਿੱਦਾਂ ਡਿਫਰੈਂਟ ਆ, ਉਹ ਇਸ ਲਈ ਡਿਫਰੈਂਟ ਹੈ ਜਿੱਥੇ ਘੱਟ ਜ਼ਮੀਨ, ਘੱਟ ਪਾਣੀ ਠੀਕ ਤੇ ਹੈ। ਘੱਟ ਰਿਸੋਰਸਿਸ ਵਿੱਚ ਜਦ ਆਪਾਂ ਉਗਾਉਂਦੇ ਆ ਚੀਜ਼ ਨੂੰ, ਹੈ ਨਾ, ਉਹਨੂੰ ਆਪਾਂ ਹਾਈਡਰੋਪੋਨਿਕਸ ਨਾਲ ਵੀ ਉਗਾ ਸਕਦੇ ਹਾਂ। ਆਪਾਂ ਉਹਨੂੰ ਪਿੱਛੇ ਕਿਚਨ ਗਾਰਡਨ ਵਿੱਚ ਮਤਲਬ ਗਮਲਿਆਂ ਵਿੱਚ ਵੀ ਲਗਾ ਕੇ ਉਗਾ ਸਕਦੇ ਹਾਂ। ਉਹਨੂੰ ਆਪਾਂ ਬੈੱਡ ਬਣਾ ਕੇ ਮਤਲਬ ਉਹਦੇ ਵਿੱਚ ਵੀ ਉਹਨੂੰ ਕਹਿੰਦੇ ਆਪਾਂ ਰੇਜ਼ਡ ਬੈੱਡ, ਉਹਨਾਂ ਵਿੱਚ ਵੀ ਉਗਾ ਸਕਦੇ ਹਾਂ। ਸੋ ਜਿਹੜੇ ਛੋਟੇ ਸਕੇਲ ਤੇ ਫਾਰਮਰ ਹੈਗੇ ਆ ਜਿਨ੍ਹਾਂ ਕੋਲ ਅੱਧਾ ਏਕੜ ਹੈਗਾ ਜਾਂ ਮਤਲਬ 1 ਏਕੜ ਹੈਗਾ, ਉਹ ਫਿਰ ਹਾਈ ਟਨਲ ਵਗੈਰਾ ਲਗਾ ਕੇ ਕਰ ਸਕਦੇ ਆ। ਹਾਂਜੀ, ਸੋ ਇਹ ਡਿਫਰੈਂਟ ਮਤਲਬ ਕਿਸਮਾਂ ਟਾਈਪ ਹੈਗੀਆਂ ਜਿੱਦਾਂ ਆਪਾਂ ਮਤਲਬ ਕਰ ਸਕਦੇ ਹਾਂ ਲੋੜ ਦੇ ਹਿਸਾਬ ਨਾਲ, ਤੇ ਇਹਨੂੰ ਫਿਰ ਅਰਬਨ ਐਗਰੀਕਲਚਰ ਦਾ ਨਾਂ ਦਿੱਤਾ ਗਿਆ। ਠੀਕ ਹੈ। ਸੋ ਬਿਲਕੁਲ, ਤੇ ਇਹ ਇੱਕ ਚੀਜ਼ ਜ਼ਰੂਰ ਆਪਾਂ ਚਲੋ ਆਪਣੇ ਜਿਹੜੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਜੇ ਤੁਹਾਡਾ ਕੋਈ ਕੁਐਸਚਨ ਵੀ ਹੈਗਾ ਆ ਇਸ ਅਰਬਨ ਐਗਰੀਕਲਚਰ ਜਾਂ ਬੈਕਯਾਰਡ ਤੁਹਾਡੇ ਗਾਰਡਨ ਦੇ ਨਾਲ ਸੰਬੰਧਿਤ, ਜਾਂ ਤੁਸੀਂ ਸੋਚ ਰਹੇ ਆ ਵੀ ਇਹਨੂੰ ਕਿੱਦਾਂ ਕਰਨਾ, ਕਿਵੇਂ ਕਰਨਾ, ਤਾਂ ਤੁਸੀਂ ਜ਼ਰੂਰ ਕਾਲ ਵੀ ਕਰ ਸਕਦੇ ਆ ਸਟੂਡੀਓ ਦੇ ਵਿੱਚ। ਡਾਕਟਰ ਸ਼ਰਮਾ ਨੂੰ ਤੁਸੀਂ ਪੁੱਛ ਸਕਦੇ ਆ, ਨੰਬਰ 408-272-5200 4082725200 ਦੇ ਉੱਤੇ। ਸੋ ਬਹੁਤ ਸਾਰੀਆਂ ਜਿੱਦਾਂ ਟੈਕਨੀਕਸ ਹੁਣ ਤੁਸੀਂ ਦੱਸੀਆਂ, ਸਭ ਤੋਂ ਜ਼ਿਆਦਾ ਇਸ ਟਾਈਮ ਟੈਕਨੀਕ ਕਿਹੜੀ ਜਿਹੜੀ ਉਹ ਜ਼ਿਆਦਾ ਚੱਲ ਰਹੀ ਆ, ਜਾਂ ਨਵੀਆਂ ਵੀ ਜਿੱਦਾਂ ਤੁਸੀਂ ਫੋਨਿਕਸ ਦਾ ਦੱਸਿਆ, ਐਕਵਾਫੋਨਿਕ, ਵਰਟੀਕਲ ਫਾਰਮਿੰਗ, ਹੋਰ ਬਹੁਤ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਿਹੜੀਆਂ ਟੈਕਨੀਕਸ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀਆਂ ਆ ਉਹ ਚੱਲ ਰਹੀਆਂ, ਜਿਹੜੇ ਲੋਕ ਵਰਤਦੇ ਆ ਅੰਡਰ ਅਰਬਨ ਐਗਰੀਕਲਚਰ? ਅੰਡਰ ਅਰਬਨ ਐਗਰੀਕਲਚਰ ਜਿਹੜੀ ਜ਼ਿਆਦਾ ਟੈਕਨੀਕਸ ਹੈਗੀਆਂ ਉਹ ਜ਼ਿਆਦਾਤਰ ਆਮ ਕਿਚਨ ਗਾਰਡਨਸ, ਗਮਲਿਆਂ 'ਚ ਜਿਹੜੀ ਆਪਾਂ ਬਿਜਾਈ ਕਰਦੇ ਹਾਂ, ਜਾਂ ਛੋਟੀ ਕਿਆਰੀਆਂ ਬਣਾ ਲਈਆਂ, ਜਾਂ ਫਿਰ ਆਪਾਂ ਲੱਕੜ ਦੇ ਬਾਕਸ ਬਣਾ ਲਏ, ਉਹਨਾਂ ਵਿੱਚ ਮਿੱਟੀ ਭਰ ਲਈ, ਉਹਨੂੰ ਆਪਾਂ ਰੇਜ਼ਡ ਬੈੱਡ ਵੀ ਕਹਿ ਦਿੰਦੇ ਹਾਂ, ਉਹਨਾਂ ਵਿੱਚ ਲਗਾਤੀਆਂ, ਹੈ ਨਾ। ਇਹ ਜ਼ਿਆਦਾ ਪਪੂਲਰ ਹੈਗੀਆਂ। ਜਦ ਆਪਾਂ ਗੱਲ ਕਰਦੇ ਹਾਂ ਹਾਈਡਰੋਪੋਨਿਕਸ, ਐਕਵਾਪੋਨਿਕਸ ਦੀ, ਉਹਨਾਂ ਵਿੱਚ ਆਪਾਂ ਨੂੰ ਰਿਸੋਰਸਿਸ ਬਹੁਤ ਚਾਹੀਦੇ ਆ, ਠੀਕ ਹੈ। ਤੇ ਉਹ ਫਿਰ ਇੱਕ ਆਮ ਮਤਲਬ ਹੋਮ ਓਨਰ ਲਈ ਪੋਸੀਬਲ ਨਹੀਂ ਹੈ। ਤੇ ਠੀਕ ਹੈ। ਉਹਦੇ ਮਤਲਬ ਹਾਂ ਮਤਲਬ ਵੈਸੇ ਥੋੜਾ ਬਹੁਤ ਕਰ ਸਕਦੇ ਹੋ ਸੈਟਅਪ, ਬਟ ਉਹ ਇੰਨਾ ਉਹ ਨਹੀਂ ਹੋਊਗਾ। ਤੇ ਉਹਦੇ ਨਾਲੋਂ ਸੇ ਜਿਹੜੇ ਰੇਜ਼ਡ ਬੈੱਡ ਗਮਲਿਆਂ ਵਿੱਚ ਲਗਾਉਣਾ, ਜਾਂ ਫਿਰ ਮਤਲਬ ਪਿੱਛੇ ਕਿਚਨ ਗਾਰਡਨ, ਉਹ ਜ਼ਿਆਦਾ ਪਪੂਲਰ ਹੈਗਾ। ਠੀਕ ਹੈ। ਹਾਂ, ਇਹ ਤਾਂ ਬਿਲਕੁਲ ਤੁਹਾਡੀ ਸਹੀ ਗੱਲ ਆ ਸ਼ਰਮਾ ਜੀ, ਵੀ ਹੁਣ ਮੌਸਮ ਵੀ ਇਦਾਂ ਦਾ ਆ ਰਿਹਾ ਆ, ਖਾਸ ਕਰਕੇ ਜੇ ਆਪਾਂ ਕੈਲੀਫੋਰਨੀਆ ਦੀ ਇੱਥੇ ਗੱਲ ਕਰੀਏ, ਵੀ ਸਪਰਿੰਗ ਆ, ਬਸੰਤ ਆ ਰਹੀ ਆ, ਦਸਤਕ ਦੇ ਰਹੀ ਆ, ਲਾਸਟ ਫਰੋਸਟ ਵਗੈਰਾ ਦਾ ਹੌਲੀ ਹੌਲੀ ਡਰ ਜਿਹੜਾ ਉਹ ਮਿਟ ਰਿਹਾ ਆ। ਸੋ ਇਹ ਵਕਤ ਆ ਵੀ ਆਪਣੇ ਜਿਹੜੇ ਕਿਚਨ ਗਾਰਡਨ ਆ ਉਹਨੂੰ ਅਪਡੇਟ ਕਰ ਲਈਏ, ਤੇ ਹੁਣ ਸੀਡਲਿੰਗਸ ਵਗੈਰਾ ਜਾਂ ਬੀ ਬੂ ਲਾਉਣੇ ਸ਼ੁਰੂ ਕਰ ਦਈਏ। ਹਾਂਜੀ, ਇਹ ਪਹਿਲਾਂ ਹੁਣ ਪ੍ਰੈਪਰੇਸ਼ਨ ਜ਼ਰੂਰੀ ਹੈ, ਜਾਂ ਪਲੈਨਿੰਗ ਜ਼ਰੂਰੀ ਹੈ। ਮੈਂ ਕਹਿੰਦਾ ਉਸ ਤੋਂ ਪਹਿਲਾਂ ਕਿ ਠੀਕ ਹੈ। ਕਿੰਨੀ ਕੁ ਥਾਂ ਹੈਗੀ ਹੈ ਨਾ, ਤੇ ਕਿੰਨੀ ਥਾਂ ਹੈ, ਤੇ ਕਿੰਨੇ ਕੁ ਮਤਲਬ ਬਜਟ ਹੈਗਾ, ਕਿਉਂਕਿ ਇਹ ਸਾਰੀ ਚੀਜ਼ਾਂ ਇੰਪੋਰਟੈਂਟ ਹੈਗੀਆਂ। ਏਦਾਂ ਨਹੀਂ ਹੈਗਾ ਕਿ ਆਪਾਂ ਬੂਟੇ ਚੱਕ ਲਏ ਤੇ ਲਗਾਉਣਾ ਸ਼ੁਰੂ ਕਰਤਾ, ਉਹ ਬਾਅਦ ਚ ਬੂਟਾ ਇੰਨਾ ਵੱਡਾ ਹੋ ਗਿਆ ਤੇ ਉਹਨੂੰ ਮੈਨੇਜ ਨਹੀਂ ਹੋ ਰਿਹਾ, ਉਹਨੇ ਸਾਰੀ ਥਾਂ ਲੈ ਲਈ, ਹੈ ਨਾ। ਤੇ ਉਹ ਇਹ ਚੀਜ਼ ਜ਼ਰੂਰੀ ਹੈ ਕਿ ਤੁਸੀਂ ਹਾਂ ਕੀ ਲਗਾਉਣਾ ਚਾਹੁੰਦੇ ਹੋ। ਤੇ ਉਹਦੇ ਲਈ ਹੁਣ ਮੌਸਮ ਬਿਲਕੁਲ ਠੀਕ ਹੈ ਇਸ ਟਾਈਮ, ਕਿਉਂਕਿ ਅਸੀਂ ਜਿਹੜੇ ਕੈਲੀਫੋਰਨੀਆ ਦੇ ਜੇ ਅਸੀਂ ਟਰਾਇਲ ਜਿਹੜੇ ਲਗਾਉਂਦੇ ਆ, ਉਹਨਾਂ ਲਈ ਅਸੀਂ ਸੋਇੰਗ ਵਗੈਰਾ ਹੁਣ ਕਰਨੀ ਸ਼ੁਰੂ ਕਰ ਦਿੰਦੇ ਆ। ਠੀਕ ਹੈ। ਠੀਕ ਹੈ, ਹਾਂਜੀ, ਮਤਲਬ ਈਵਨ ਮੈਂ ਹੁਣ ਕਿਸਾਨਾਂ ਦੀ ਗੱਲ ਕਰ ਰਿਹਾ, ਜਿਹੜੇ ਆਮ ਕਿਸਾਨ ਹੈ ਉਹਨਾਂ ਲਈ ਵੀ ਜਦ ਅਸੀਂ ਟਰਾਇਲ ਵਗੈਰਾ ਲਗਾਉਂਦੇ ਆ, ਉਹ ਅਸੀਂ ਮਤਲਬ ਪਲਾਨ ਵਗੈਰਾ ਸਾਰਾ ਸ਼ੁਰੂ ਹੋ ਜਾਂਦਾ, ਤਾਂ ਕਿ ਜਿਹੜੇ ਅਪ੍ਰੈਲ 15 ਤੋਂ ਬਾਅਦ ਉਹ ਨਿਕਲ ਜਾਂਦਾ ਹੈ ਫਰੋਸਟ,
ਹਾਂਜੀ, ਹਾਂਜੀ। ਹੈ ਨਾ। ਉਸ ਹੂੰ, ਤੋਂ ਬਾਅਦ ਪਰ ਬਾਰਿਸ਼ਾਂ ਵਗੈਰਾ ਉਸ ਟਾਈਮ ਬਹੁਤ ਹੋ ਰਹੀਆਂ ਹੁੰਦੀਆਂ, ਕਈ ਹੂੰ, ਵਾਰੀ ਮਤਲਬ ਤੇਜ਼ ਹਵਾਵਾਂ ਹੁੰਦੀਆਂ, ਉਦੋਂ ਫਿਰ ਸੋਇੰਗ ਵਗੈਰਾ ਕਰਕੇ ਜਿਹੜਾ ਮਈ ਦੇ ਮਹੀਨੇ ਵਿੱਚ ਤੁਸੀਂ ਹੂੰ। ਲਗਾ ਦਿਓ, ਤੇ ਉਹ ਫਿਰ ਤੁਹਾਨੂੰ ਸਮਰ ਤੱਕ ਵਧੀਆ ਸਬਜ਼ੀਆਂ ਵਗੈਰਾ ਮਤਲਬ ਤੁਸੀਂ ਲੈ ਸਕਦੇ ਹੋ ਆਪਣੇ ਕਿਚਨ ਗਾਰਡਨ 'ਚੋਂ। ਕੱਦੂ, ਭਿੰਡੀ, ਮਿਰਚਾਂ, ਕੱਦੂ, ਤੋਰੀਆਂ। ਭਿੰਡੀ, ਮਿਰਚਾਂ, ਹਾਂਜੀ। ਇਹ ਨਹੀਂ, ਡਿਫਰੈਂਟ ਫੁੱਲ ਵੀ ਹੋ ਗਏ, ਐਨੂਅਲਸ ਹੋ ਗਏ, ਹੈ ਨਾ। ਹੂੰ, ਉਹ ਹੂੰ। ਸਾਰੇ ਤੁਸੀਂ ਮਤਲਬ ਉਹ ਹੁਣ ਟਾਈਮ ਹੈਗਾ ਕਿ ਉਹ ਸ਼ੁਰੂ ਹੋ ਜਾਣਗੇ, ਤੇ ਉਹ ਤੁਸੀਂ ਇੰਜੋਏ ਕਰ ਸਕਦੇ ਹੋ ਬਿਲਕੁਲ। ਚਲੋ ਇਸ ਲੋੜ ਦੇ ਬਾਰੇ ਹਿਸਾਬ ਆਪਾਂ ਨਾਲ। ਹਾਂਜੀ, ਇਸ ਦੇ ਬਾਰੇ ਆਪਾਂ ਗੱਲਬਾਤ ਨੂੰ ਹੋਰ ਵਧਾਉਂਦੇ। ਇੱਕ ਕਾਲਰ ਆਪਣੇ ਨਾਲ ਜੁੜੇ, ਉਹ ਵੀ ਸਵਾਲ ਕਰਨਾ ਚਾਹੁੰਦੇ ਨੇ, ਸੁਰਜੀਤ ਜੀ। ਹਾਂਜੀ, ਸੁਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਬਾਈ, ਖਾਲਸਾ ਬਾਈ, ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਕੀ ਕੁਐਸਚਨ ਹੈ ਜੀ ਭਾਜੀ, ਤੁਹਾਡਾ? ਮੈਂ ਪੁੱਛ ਰਿਹਾ ਜੀ, ਮੇਰਾ ਇੱਕ ਅਮਰੂਦ ਦਾ ਬੂਟਾ ਜੀ ਬਹੁਤ ਵਧੀਆ ਸੀ। ਠੀਕ ਹੈ। ਮੈਂ ਆ ਗਿਆ ਕੈਲੀਫੋਰਨੀਆ ਦਾ, ਮਗਰੋਂ ਇੱਕ ਦਿਨ ਪੈ ਗਈ ਠੰਡ, ਮੁੜ ਕੇ ਅਸੀਂ ਅੰਦਰ ਰੱਖਿਆ ਉਹਨੂੰ, ਕਰਤਾ ਲਿਆ ਉਹਨਾਂ ਨੇ ਅੰਦਰ, ਤੇ ਉਹ ਫੁੱਟ ਕੇ ਅਸੀਂ ਉਹਦਾ ਮੁੱਢ ਦਾ ਪਾਣੀ ਜ਼ਿਆਦਾ ਖਿਲਾਰ ਬੈਠੇ ਆ, ਪਲਾਸਟਿਕ ਦੇ ਗਮਲੇ ਹੀ ਸੀ ਤੇ ਉਹਨੂੰ ਰੱਖ ਬੈਠੇ ਅੰਦਰ, ਤੇ ਪਾਣੀ ਜ਼ਿਆਦਾ ਲਾ ਬੈਠੇ ਆ, ਤੇ ਉਹ ਫੁੱਟਦਾ ਤੇ ਸੁੱਕ ਜਾਂਦਾ, ਤੇ ਉਹ ਫੁੱਟਦਾ ਨੀ ਗਾ। ਸ਼ਰਮਾ ਜੀ, ਕਰੋ ਇਹਨਾਂ ਦੇ ਅਮਰੂਦ ਦਾ ਜ਼ਿਆਦਾ ਹੱਲ। ਲੱਗਦੇ ਸੀ ਜੀ। ਜੀ, ਸੋ ਕੀ ਕਰ ਸਕਦੇ ਸ਼ਰਮਾ ਜੀ ਇਹ ਆਪਣੇ ਅਮਰੂਦ ਦੇ ਇਸ ਬੂਟੇ ਲਈ? ਅੱਛਾ, ਇਹ ਜਿਹੜਾ ਬੂਟਾ ਹੈਗਾ, ਹਾਂਜੀ ਸੁਰਜੀਤ ਜੀ, ਪੁੱਛਣ ਲੱਗਿਆ ਤੁਹਾਨੂੰ ਕੁਝ, ਸੁਣ ਲਿਓ ਉਹਨਾਂ ਦੀ ਗੱਲ। ਹਾਂਜੀ, ਕਿੰਨਾ ਕੁ ਵੱਡਾ ਬੂਟਾ ਹੈਗਾ ਜੀ? ਗਮਲੇ 'ਚ ਲੱਗਿਆ ਹੋਇਆ? ਅਮਰੂਦ ਬਹੁਤ ਲੱਗਾ, ਇਹਨੂੰ 100 ਅਮਰੂਦ ਲੱਗਾ ਹੋਣਾ ਸੀ, ਖਾਧਾ ਉਹਦੇ ਤੋਂ। ਕਿੰਨੇ ਕੁ ਸਾਲ ਪੁਰਾਣਾ ਆ? 2 ਸਾਲ ਦਾ ਹੀ ਹੈ ਜੀ। 2 ਸਾਲ ਦਾ ਆ। ਅੱਛਾ, 2 ਸਾਲ ਦਾ ਹੀ ਹੈ। 2 ਤੋਂ 3, 2 2.5 ਸਾਲ ਦਾ ਬਸ ਜੀ, ਠੀਕ ਹੈ। ਉਹ ਤੁਸੀਂ ਜਿਹੜਾ ਉਹ ਕੀਤਾ, ਤੁਸੀਂ ਉਹਦੇ 'ਚ ਐਂ ਕਰੋ, ਤੁਸੀਂ ਉਹਦੀ ਜਿਹੜੀ ਮਿੱਟੀ ਵਗੈਰਾ ਹੈਗੀ ਹੈ, ਉਹ ਥੋੜੀ ਜਿਹੀ ਚੇਂਜ ਕਰੋ। ਹਾਂਜੀ, ਪਰ ਉਹ ਐ ਨਹੀਂ ਕਿ ਪੂਰਾ ਤੁਸੀਂ ਸਾਰੀ ਮਿੱਟੀ ਬਦਲ ਦਿਓ, ਠੀਕ ਹੈ। ਜਿਹੜੀ ਮਿੱਟੀ ਜੜ੍ਹਾਂ ਦੇ ਨਾਲ ਲੱਗੀ ਹੋਈ ਹੈ, ਉਹ ਲੱਗੀ ਰਹਿਣ ਦਿਓ। ਉਸ ਤੋਂ ਇਲਾਵਾ ਤੁਸੀਂ ਉਹਦੀ ਮਿੱਟੀ ਵਗੈਰਾ ਥੋੜੀ ਬਦਲੋ, ਤੇ ਉਹਦੇ 'ਚ ਥੋੜੀ ਜਿਹੀ ਖਾਦ ਵਗੈਰਾ ਪਾਓ। ਤੇ ਹਾਂਜੀ, ਜਿਹੜਾ ਪਾਣੀ ਜਿਹੜਾ ਤੁਸੀਂ ਜ਼ਿਆਦਾ ਲਾਇਆ ਹੈਗਾ, ਉਹ ਪਾਣੀ ਤੁਸੀਂ ਮਤਲਬ ਟਾਈਮ ਦੇ ਹਿਸਾਬ ਨਾਲ ਓਨਾ ਠੀਕ ਰੱਖੋ। ਘੱਟ ਹੁਣ ਗਾਂ ਥੋੜਾ ਘੱਟ ਲਾਇਓ, ਹੌਲੀ ਹੌਲੀ ਹਾਂਜੀ। ਜਦੋਂ ਮਿੱਟੀ ਥੋੜੀ ਬੱਤਰ ਹੋ ਜਾਵੇ, ਫਿਰ ਪਾਤ ਚਲਾਉਣਾ ਸ਼ੁਰੂ ਕਰਿਓ। ਉਹ ਅਸੀਂ ਰੱਖਿਆ ਸੀ ਗਰਾਜ ਵਿੱਚ ਜੀ, ਤੇ ਉਹ ਪਲਾਸਟਿਕ ਦਾ ਭਾਂਡਾ ਥੱਲੇ ਰੱਖ ਬੈਠੇ ਟੱਪ ਜਿਹਾ, ਤੇ ਉਹ ਟੱਪ ਦੇ ਜਿਹੜਾ ਵੱਧ ਪਾਣੀ ਟਾਈਮ ਖੜ ਨਾਲ ਗਿਆ ਟੱਪ ਫਿਰ। ਨਿਕਲ ਜਾਂਦਾ ਸੀ। ਹਾਂਜੀ, ਹਾਂਜੀ। ਉਹ ਉਹਨੂੰ ਉਹਦੇ ਨਾਲ ਰੂਟ ਰੋਟਿੰਗ ਹੋ ਜਾਂਦੀ ਹੈ। ਹਾਂਜੀ, ਤੇ ਤੇ ਇਹਦੇ ਲਈ ਕੁਝ ਪਾ ਵੀ ਸਕਦੇ ਆ ਉਹਦੇ ਵਿੱਚ, ਖਾਦ ਤੋਂ ਇਲਾਵਾ ਵੀ ਕੋਈ ਇਦਾਂ ਦੀ ਚੀਜ਼ ਪੈ ਸਕਦੀ ਹੈ ਜਿਹਦੇ ਨਾਲ ਰੂਟ ਦੀ ਜੇ ਕੋਈ ਬਿਮਾਰੀ ਲੱਗੀ ਉਹ ਠੀਕ ਹੋ ਜਾਵੇ? ਕੋਈ ਦਵਾਈ ਵਗੈਰਾ ਵੀ ਪੈ ਸਕਦੀ ਆ? ਇਹ ਦੇਖਣਾ ਪੈਣਾ ਕਿ ਰੂਟ ਨੂੰ ਬਿਮਾਰੀ ਲੱਗੀ ਹੈ ਕਿ ਨਹੀਂ ਲੱਗੀ। ਨਹੀਂ, ਹਾਂਜੀ, ਅੱਛਾ, ਜੇ ਨਹੀਂ ਲੱਗੀ ਫਿਰ ਰਹਿਣ ਦੀ। ਹਾਂਜੀ। ਠੀਕ ਦਵਾਈ ਆ, ਉਦੋਂ ਹੀ ਦੇਣੀ ਜਦੋਂ ਲੋੜ ਹੋਵੇ। ਹਾਂਜੀ, ਜਦੋਂ ਲੋੜ ਹੋਵੇ। ਪਹਿਲਾਂ ਤਾਂ ਜੋ ਉਹਨਾਂ ਨੇ ਦੱਸਿਆ ਉਹਦੇ ਹਿਸਾਬ ਨਾਲ ਉਹਨਾਂ ਨੇ ਪਾਣੀ ਬਹੁਤ ਜ਼ਿਆਦਾ ਦੇ ਰਹੇ ਆ, ਤੇ ਉਹ ਪਾਣੀ ਜਿਹੜਾ ਵਿੱਚ ਥੱਲੇ ਖੜਾ ਸੀਗਾ, ਉਹਨਾਂ ਨੇ ਨੀਚੇ ਟੱਬ ਜਿਹਾ ਰੱਖਿਆ ਸੀਗਾ, ਉਹਦੇ ਨਾਲ ਉਹ ਜੜ੍ਹਾਂ ਨੂੰ ਉਹ ਨੁਕਸਾਨ ਹੋ ਰਿਹਾ। ਸੋ ਹਾਂਜੀ, ਉਤੋਂ ਉੱਤੇ ਵਾਲੀ ਮਿੱਟੀ ਜਿਹੜੀ ਐਟਲੀਸਟ ਜਿਹੜੀ ਚੇਂਜ ਹੋ ਸਕਦੀ ਉਹ ਕਰ ਦੇਣ, ਉਹ ਸੁੱਕੀ ਹਾਂਜੀ, ਸੁੱਕੀ ਪਾ ਦੇਣ ਉੱਥੇ। ਹਾਂ, ਹਾਂਜੀ। ਉਹ ਕਿਉਂਕਿ ਨਾ ਜਿਹੜੀ ਜੜ੍ਹਾਂ ਸਾਹ ਲੈਂਦੀਆਂ, ਬਿਲਕੁਲ ਜੜ੍ਹਾਂ ਨੂੰ ਆਕਸੀਜਨ, ਜਦ ਆਪਾਂ ਪਾਣੀ ਬਹੁਤ ਜ਼ਿਆਦਾ ਲਾ ਦਿੰਦੇ ਆ, ਫਿਰ ਉਹ ਸਾਹ ਨਹੀਂ ਲੈ ਸਕਦੀਆਂ, ਡੁੱਬ ਜਾਂਦੀਆਂ। ਹਾਂਜੀ, ਤੇ ਉਹ ਫਿਰ ਨੁਕਸਾਨ ਹੁੰਦਾ। ਜੀ, ਚਲੋ, ਥੈਂਕ ਯੂ ਸੁਰਜੀਤ ਜੀ, ਮਿਹਰਬਾਨੀ ਤੁਹਾਡੇ ਸਵਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹਾਂਜੀ, ਮੇਰਾ ਸਵਾਲ ਸੀਗਾ ਜੀ, ਵਿਚਾਰ ਸੀਗਾ ਕਿ ਬੈਕਯਾਰਡ 'ਚ ਜਗ੍ਹਾ ਕਾਫੀ ਹੈਗੀ, ਜਿੱਦਾਂ ਟ੍ਰੇਲਰ ਪਾਰਕ ਕਰ ਸਕਦੇ ਆ, ਤੇ ਉਹਦੇ ਵਿੱਚ ਸੈਫਰਨ ਅਗਰ ਲਾਣਾ ਹੋਵੇ ਤਾਂ ਕਿੱਦਾਂ, ਕੀ ਉਹ ਪ੍ਰੋਫਿਟੇਬਲ ਹੁੰਦਾ ਆ ਸੈਫਰਨ ਲਾ ਕੇ ਅੱਗੇ ਸੇਲ ਕਰਨ ਵਾਸਤੇ, ਜਾਂ ਤਾਂ ਕੁਝ ਵੀ ਪਰਸਨਲ ਸਾਈਡ ਐਗਰੀਕਲਚਰ ਕਰਨੀ ਹੋਵੇ? ਤੁਸੀਂ ਕੈਲੀਫੋਰਨੀਆ 'ਚ ਹੀ ਰਹਿੰਦੇ ਆ? ਹਾਂਜੀ। ਸੈਫਰਨ ਲਾਉਣ ਬਾਰੇ ਸੋਚ ਰਹੇ ਆ? ਤੁਸੀਂ ਸੈਫਰਨ ਹੁਣ ਮਤਲਬ ਉਹ ਟ੍ਰੇਲਰ ਦੇ ਵਿੱਚ ਲਾਣਾ? ਹਾਂਜੀ, ਇੰਡੋਰ ਲਾਣਾ। ਹਾਂਜੀ, ਉਹ ਹੁਣ ਇਹ ਮੈਨੂੰ ਇਹ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਟ੍ਰੇਲਰ ਵਿੱਚ ਕਿੱਦਾਂ ਤੁਸੀਂ ਮਤਲਬ ਸ਼ੈਲਵਿੰਗ ਕੀਤੀ ਹੋਈ ਹੈ, ਕਿਉਂਕਿ ਉਹ ਡਿਪੈਂਡ ਕਰਦਾ ਸ਼ੈਲਵਿੰਗ ਦਾ, ਕਿੰਨੀ ਕੁ ਲਾਈਟ ਹੈਗੀ ਹੈ। ਸੈਫਰਨ ਹੁੰਦਾ ਇੰਡੀਆ 'ਚ, ਇਹਨਾਂ ਨੇ ਕਾਫੀ ਕਰਨਾ ਸ਼ੁਰੂ ਕੀਤਾ ਸੈਫਰਨ ਦੀ ਮਾਰਕੀਟ ਲਈ, ਤੇ ਜੇ ਤੁਹਾਡੇ ਕੋਲ ਉੱਥੇ ਕਸਟਮਰ ਹੈਗਾ ਜਿਹੜਾ ਇੰਟਰਸਟਿਡ ਹੈਗਾ ਤੁਹਾਡਾ ਸੈਫਰਨ ਚੱਕਣ ਲਈ, ਜਾਂ ਤੁਸੀਂ ਪੈਕ ਕਰਕੇ ਤੁਸੀਂ ਉਹਨੂੰ ਮਤਲਬ ਅੱਗੇ ਵੇਚ ਸਕਦੇ ਹੋ, ਤੇ ਡੈਫੀਨਿਟਲੀ ਮਾਰਕੀਟ ਹੈਗੀ ਹੈ। ਪਰ ਇੱਕ ਇੰਪੋਰਟੈਂਟ ਚੀਜ਼ ਹੈ, ਜੇ ਇੱਕ ਟ੍ਰੇਲਰ ਹੈ, ਉਹਦੇ 'ਚੋਂ ਜਿਹੜੀ ਟ੍ਰੇਲਰ ਦੀ ਜਿਹੜੀ ਬਿਜਲੀ ਦੀ ਖਪਤ ਹੈ, ਉਹ ਮਤਲਬ ਬਹੁਤ ਜ਼ਿਆਦਾ ਹੋਊਗੀ। ਉਹ ਤੁਹਾਨੂੰ ਕੈਲਕੂਲੇਟ ਕਰਨੀ ਪੈਣੀ ਕਿ ਕਿੰਨੀ ਕੁ ਤੁਸੀਂ ਮਤਲਬ ਉਹਦੇ 'ਚੋਂ ਕੱਢਦੇ ਹੋ ਸੈਫਰਨ, ਤੇ ਕਿੰਨੀ ਤੁਹਾਡੀ ਖਰਚਾ ਵੀ ਇਨਪੁਟ ਜਾਂਦੀ ਹੈ। ਨਿਕਲਦਾ ਕਿ ਨਹੀਂ ਹਾਂਜੀ, ਨਿਕਲਦਾ ਬਾਅਦ ਦੇ ਖਰਚਾ ਵਿੱਚ? ਨਿਕਲਦਾ। ਹਾਂਜੀ, ਉਹਦੇ ਲਈ ਫਿਰ ਤੁਹਾਨੂੰ ਸਕੇਲ ਕਰਨਾ ਚਾਹੀਦਾ। ਤਾਂ ਮੈਂ ਪੁੱਛਿਆ ਸੀਗਾ ਕਿ ਕਿੰਨੀਆਂ ਸ਼ੈਲਫ ਹੈਗੀਆਂ,
ਕਿੰਨੀ ਵਾਰੀ ਤੁਸੀਂ ਉਹਨੂੰ ਹਾਰਵੈਸਟ ਕਰਦੇ ਹੋ ਸਾਲ 'ਚ, ਇਹ ਚੀਜ਼ਾਂ ਨੂੰ ਮਤਲਬ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਹਾਂ, ਮੈਂ ਨਹੀਂ ਕਹਿੰਦਾ ਕਿ ਆਪਾਂ ਇਹਨੂੰ ਪ੍ਰੋਫਿਟੇਬਲ ਨਹੀਂ ਕਰ ਸਕਦੇ, ਇਹਨੂੰ ਪ੍ਰੋਫਿਟੇਬਲ ਹੀ ਕਰਨਾ ਆਪਾਂ ਐਂਡ 'ਚ। ਪਰ ਇਵੈਂਚੁਅਲੀ ਪ੍ਰੋਫਿਟੇਬਲ ਕਰਨ ਲਈ ਆਪਾਂ ਨੂੰ ਜ਼ਿਆਦਾ ਸਾਈਕਲ ਚਾਹੀਦੇ ਆ, ਕਿਉਂਕਿ ਥਾਂ ਸਿਰਫ ਇੱਕ ਟ੍ਰੇਲਰ ਹੈ। ਹਾਂਜੀ ਜੀ ਹਾਂਜੀ, ਇਹ 'ਚ ਕਿੰਨਾ ਤੇ ਫਰਕ ਆਉਂਦਾ ਜੀ ਜਿਹੜਾ ਰੈਗੂਲਰ ਕਲਾਈਮੇਟ ਦੇ ਹਿਸਾਬ ਨਾਲ, ਮਿੱਟੀ ਦੇ ਹਿਸਾਬ ਨਾਲ ਉਹ ਚੀਜ਼ ਕੁਦਰਤੀ ਤੌਰ ਤੇ ਆਪਾਂ ਬੀਜਦੇ ਆ ਤੇ ਆਪਾਂ ਨੈਚੁਰਲੀ ਅੰਦਰ ਰੱਖ ਕੇ ਬੀਜਦੇ ਆ, ਚ ਉਹਨਾਂ 'ਚ ਤੇਜ਼ ਦਾ ਤੇ ਸੇਲ 'ਚ ਜਾਂ ਰੰਗ 'ਚ ਕਿੰਨਾ ਫਰਕ ਆਊਗਾ? ਇਹ ਲਾਈਟ ਦੀ ਇੰਟੈਂਸਿਟੀ ਤੇ ਕਰਦਾ। ਜੇ ਲਾਈਟ ਤੁਹਾਡੀ ਮਤਲਬ ਬੂਟੇ ਦੇ ਬਿਲਕੁਲ ਕੋਲ ਹੈ ਨਾ, ਉਹ ਲਾਈਟ ਨੇ ਜਿੱਦਾਂ ਮਤਲਬ ਸੂਰਜ ਜਲਾ ਦਿੰਦਾ ਬੂਟੇ ਨੂੰ, ਜੇ ਇੰਨਾ ਜ਼ਿਆਦਾ ਹੈ ਨਾ, ਉਹ ਉਦਾਂ ਹੀ ਉਹਨੇ ਮਤਲਬ ਬੂਟੇ ਨੂੰ ਥੋੜਾ ਜਲਾ ਦੇਣਾ ਜੇ ਨੇੜੇ ਹੋਊਗਾ। ਜੇ ਉਹਨਾਂ ਥੋੜਾ ਡਿਸਟੈਂਸ ਹੋਊਗਾ ਤੇ ਲਾਈਟ ਨੂੰ ਉਦਾਂ, ਇਹ ਇੱਕ ਚੀਜ਼ ਨਹੀਂ ਹੈਗੀ, ਇਹ 'ਚ ਪਾਣੀ ਕਿੰਨਾ ਹੈਗਾ, ਉਹਦੀ pH ਕਿੰਨੀ ਹੈਗੀ ਹੈ, ਲਾਈਟ ਕਿੰਨੀ ਦੇ ਰਹੇ ਹੋ ਤੁਸੀਂ, ਲਾਈਟ ਦੀ ਮਤਲਬ ਦਿਨ ਤੇ ਰਾਤ ਕਿੰਨਾ ਤੁਸੀਂ ਮੈਨੇਜ ਕਰ ਰਹੇ ਹੋ ਉਹਦੇ ਵਿੱਚ, ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਜਦ ਤੁਸੀਂ ਕਰਕੇ ਮਤਲਬ ਰੈਸਿਪੀ ਤਿਆਰ ਹੋ ਜਾਂਦੀ ਹੈ ਕਿ ਤੁਸੀਂ ਮਤਲਬ ਜਿਹੜੀ ਬੂਟੇ ਨੂੰ ਦੇਣੀ ਹੈ, ਉਹ ਜੇ ਰੈਸਿਪੀ ਦੇ ਹਿਸਾਬ ਨਾਲ ਕਿਤੇ ਕਿੰਨੀ ਤੇ ਇਹ ਜਿਹੜਾ ਸੈਫਰਨ ਹੈਗਾ, ਇਹ ਰਿਸਪੌਂਡ ਵੀ ਕਰਦਾ ਲਾਈਟ ਨੂੰ ਬਹੁਤ ਜ਼ਿਆਦਾ, ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਪਪੂਲਰ ਵੀ ਹੈਗਾ ਤੇ ਇਹ ਬਕਾਇਦਾ ਕੀਤਾ ਜਾ ਸਕਦਾ। ਹਾਂਜੀ, ਪਰ ਇਹਦੇ ਮੋਰ ਡਿਟੇਲ ਉਹ ਹੈ ਕਿ ਕੀ ਤੁਸੀਂ ਕਿੰਨੀ ਚੀਜ਼ ਕਿੰਨੀ ਦੇਰ ਲਈ ਕਰ ਰਹੇ ਹੋ ਉਹਦੇ 'ਚ। ਜੀ, ਕੋਈ ਨਹੀਂ, ਕੇਸਰ ਮਹਿੰਗੀ ਚੀਜ਼ ਹੁੰਦੀ ਹੈ, ਇਸੇ ਲਈ ਬੰਦਾ ਜਿਹੜਾ ਉਹ ਸੋਚਦਾ ਆ। ਨਹੀਂ, ਬਹੁਤ ਵਧੀਆ ਮਾਰਕੀਟ ਹੈ, ਜੇ ਸਕੇਲ ਅਪ ਕਰ ਸਕਦੇ ਆ ਤੇ ਨਥਿੰਗ ਲਾਈਕ ਦੈਟ। ਟ੍ਰੇਲਰ ਦੇ ਉੱਤੇ ਫਿਰ ਇੱਕ ਹੋਰ ਟ੍ਰੇਲਰ ਰੱਖਣਾ ਪੈਣਾ ਬਾਅਦ ਦੇ ਵਿੱਚ ਆਪਾਂ। ਚਲੋ, ਥੈਂਕ ਯੂ ਕਾਲ ਦੇ ਲਈ। ਤੇ ਪ੍ਰਗਟ ਬਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੰਨੀਆਂ ਵੀ ਅੱਗੇ ਗਰਮੀਆਂ ਦੀਆਂ ਫੈਲਣ ਵਾਲੀਆਂ ਸਬਜ਼ੀਆਂ ਨੇ, ਤਰ੍ਹਾਂ ਖੀਰੇ, ਹਲਵਾ, ਘੀਆ, ਤੋਰੀ, ਪੇਠਾ, ਖਰਬੂਜੇ, ਸਾਰੀਆਂ ਲਾ ਕੇ ਵੇਖੀਆਂ, ਹੋ ਜਾਂਦੀਆਂ ਤੇ ਫਲ ਨਹੀਂ ਲੱਗਦਾ ਇੰਨਾ ਜੀ। ਫਲ ਨਹੀਂ ਲੱਗ ਰਿਹਾ। ਹਾਂਜੀ, ਇਹ ਪਤਾ ਕਿ ਜਿੰਨੀਆਂ ਵੀ ਬੇਲਾਂ ਵਾਲੀਆਂ ਹੈਗੀਆਂ ਸਬਜ਼ੀਆਂ, ਖਾਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਕਿਊਕਰ ਬਿਟਸ, ਠੀਕ ਹੈ ਨਾ, ਤੇ ਇਹਨਾਂ ਨੂੰ ਜਿਹੜਾ ਫਲ ਲੱਗਦਾ ਹੈ ਉਹਦੇ ਲਈ ਇੰਪੋਰਟੈਂਟ ਹੁੰਦਾ ਹੈ ਕਿ ਆਸੇ-ਪਾਸੇ ਇਨਸੈਕਟ ਹੋਣ। ਜਿਹੜੇ ਮਤਲਬ ਕਿਸਾਨ ਹੈਗੇ ਆ, ਉਹ ਜਦ ਇਹਨਾਂ ਸਬਜ਼ੀਆਂ ਨੂੰ ਉਗਾਉਂਦੇ ਆ, ਉੱਥੇ ਉਹ ਹਨੀ ਬੀ ਦੀ ਹਾਈਵਜ਼ ਰੱਖਦੇ ਆ, ਜਿੱਦਾਂ ਆਪਾਂ ਉਹਦੇ ਰੱਖਦੇ ਆ ਬਦਾਮਾਂ ਵਿੱਚ, ਪੋਲੀਨੇਸ਼ਨ ਲਈ। ਹਾਂਜੀ, ਏਦਾਂ ਹੀ ਉਹ ਪੋਲੀਨੇਸ਼ਨ ਜਦ ਹੁੰਦੀ ਹੈ, ਕਿਉਂਕਿ ਇਹਦਾ ਜਿਹੜਾ ਮੇਲ ਤੇ ਫੀਮੇਲ ਫਲਾਵਰ ਡਿਫਰੈਂਟ ਹੈ, ਤੇ ਜਦੋਂ ਉਹਦੇ ਲਈ ਫਿਰ ਮਤਲਬ ਹਨੀ ਬੀਜ਼ ਵਗੈਰਾ ਦੀ ਲੋੜ ਹੁੰਦੀ ਹੈ, ਤਾਂ ਕਿ ਉਹ ਮਤਲਬ ਜਦ ਇੱਕ ਫੁੱਲ ਤੋਂ ਦੂਜੇ ਫੁੱਲ ਜਾ ਕੇ ਬਹਿੰਦੇ ਆ, ਪੋਲੀਨੇਸ਼ਨ ਹੁੰਦੀ ਹੈ, ਉਹਦੇ ਨਾਲ ਫਰੂਟ ਸੈਟਿੰਗ ਹੁੰਦੀ ਹੈ। ਹਾਂਜੀ, ਜਾਂ ਫਿਰ ਉੱਥੇ ਹਵਾ। ਹਾਂਜੀ, ਜੇ ਉਹ ਨਹੀਂ ਹੈਗਾ, ਤੁਸੀਂ ਉਹਨੂੰ ਬਹੁਤ ਹੀ ਮਤਲਬ ਕਨਫਾਈਨਡ ਸਪੇਸ ਵਿੱਚ ਉਗਾ ਰਹੇ ਹੋ, ਤੇ ਫਿਰ ਤੁਹਾਨੂੰ ਚੈਲੰਜ ਹੋ ਸਕਦਾ। ਮੈਂ ਨਹੀਂ ਕਹਿੰਦਾ ਕਿ ਨਹੀਂ ਉੱਗਣਗੇ, ਥੋੜੇ ਜਿਹੇ ਪਰ ਉਹ ਥੋੜੇ ਉੱਗਣਗੇ। ਹਾਂਜੀ, ਚੈਲੰਜ ਜ਼ਿਆਦਾ ਹੋ ਜਾਂਦਾ ਹੈ ਉਹਦੇ ਵਿੱਚ, ਚੈਲੰਜ ਜ਼ਿਆਦਾ ਹੋਊਗਾ ਜੀ। ਥੈਂਕ ਯੂ ਪ੍ਰਗਟ ਸਿੰਘ ਜੀ, ਮਿਹਰਬਾਨੀ। ਉੱਗ ਤੇ ਪੈਂਦੇ ਆ, ਵੱਲਾਂ ਵੀ ਬੜੀਆਂ ਫੈਲ ਜਾਂਦੀਆਂ ਜੀ। ਨਹੀਂ, ਵੈਜੀਟੇਸ਼ਨ ਗਰੋਥ ਤਾਂ ਹੋ ਹੀ ਜਾਣੀ ਆ, ਉਹ ਤਾਂ ਹੋ ਹੀ ਜਾਣੀ। ਉਹ ਪ੍ਰਗਟ ਸਿੰਘ ਜੀ, ਉਹ ਹੁੰਦੀ ਹੋਈ ਹੁੰਦੀ। ਉਹਦਾ ਪਰਪਰਾਗਣ ਵੀ ਕਰਾਈਦਾ, ਫੀਮੇਲ ਤੇ ਮੇਲ ਤੇ ਉਹਦਾ ਜੋੜੀ ਦਾ ਵਾ ਕਨੈਕਸ਼ਨ, ਪਰ ਤਾਂ ਵੀ ਨਹੀਂ ਹੋ ਰਿਹਾ। ਤਾਂ ਵੀ ਨਹੀਂ ਹੁੰਦਾ। ਤੁਹਾਡੇ ਇਹ ਤਾਂ ਨਹੀਂ ਵੀ ਤੁਸੀਂ ਹੁਣ ਬੇ ਏਰੀਏ 'ਚ ਰਹਿੰਦੇ ਆ, ਰਾਈਟ? ਨਹੀਂ, ਆ ਨਿਊਯਾਰਕ ਜੀ। ਹਾਂਜੀ, ਉਹ ਬੇ ਏਰੀਏ, ਠੰਡ ਦਾ ਵੀ ਅਸਰ ਪੈ ਜਾਂਦਾ, ਸੋਇਲ ਟੈਂਪਰੇਚਰ ਦਾ ਵੀ, ਫਿਰ ਸੋਇਲ ਦਾ, ਐਟਮੋਸਫੇਅਰ ਟੈਂਪਰੇਚਰ ਦਾ ਵੀ ਫਰਕ ਪੈ ਜਾਂਦਾ। ਜਿਹੜੀ ਪੋਲੀਨੇਸ਼ਨ ਹੈ ਨਾ, ਜਿਹੜੀ ਤੁਸੀਂ ਕਰਨੀ ਹੈ, ਉਹ ਇੱਕ ਖਾਸ ਟਾਈਮ ਤੇ ਕਰਨੀ ਹੁੰਦੀ ਹੈ, ਸਵੇਰੇ। ਜਿੱਦਾਂ ਆਪਾਂ ਕਹੀਏ ਕੱਦੂ 'ਚ ਇਹ ਸਵੇਰੇ 7 ਤੋਂ 11 ਵਜੇ ਦੇ ਵਿੱਚ ਹੋਣੀ ਚਾਹੀਦੀ। ਹੁਣ ਜੇ ਤੁਸੀਂ ਸ਼ਾਮੀ ਪੋਲੀਨੇਸ਼ਨ ਕਰ ਰਹੇ ਹੋ, ਦੁਪਹਿਰੇ ਕਰ ਰਹੇ ਹੋ, ਉਹਨੇ ਨਹੀਂ ਹੋਣਾ। ਅੱਛਾ ਜੀ, ਅੱਛਾ, ਇਹ ਵੀ ਚੱਕਰ ਹੈ। ਇਹ ਵੀ ਚੱਕਰ ਹੈ, ਹਾਂਜੀ। ਠੀਕ ਹੈ ਜੀ, ਚਲੋ ਇਹਨੇ ਨਾਲ ਕਾਫੀ ਕੁਛ ਜਿਹੜਾ ਦੇਖੋ ਗੱਲਾਂ ਬਾਤਾਂ ਕਰਦੇ ਆ, ਸਵਾਲਾਂ ਦੇ ਜਵਾਬ 'ਚ ਕਈ ਕੁਛ ਜਿਹੜਾ ਉਹ ਪਤਾ ਲੱਗਦਾ ਆ। ਕੁਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇਹਦੇ ਮੈਂ ਪੁੱਛਣਾ ਸੀ ਕਿ ਉਹ ਅਮਰੂਦਾਂ ਨੂੰ ਕਿੰਨਾ ਕੁ ਪਾਣੀ ਦੇਣਾ ਚਾਹੀਦਾ? ਸਾਡੇ ਵੀ 3 ਸਾਲ ਦਾ ਬੂਟਾ ਆ। ਕਿੰਨੇ ਕੁ ਪਾਣੀ ਦੀ ਲੋੜ ਰਹਿੰਦੀ ਹੈ ਜੀ ਅਮਰੂਦਾਂ ਨੂੰ? ਇਹ ਹੁਣ ਕਹਿਣਾ ਮਤਲਬ ਔਖਾ ਹੈ, ਪਰ ਇਹ ਹੈ ਕਿ ਜੇ ਤੁਸੀਂ ਉਦੋਂ ਮਤਲਬ ਆਮ ਲਗਾਇਆ, ਤੁਸੀਂ ਨਾਰਮਲ ਪਾਣੀ ਦਿਓ। ਐ ਨਹੀਂ ਤੁਸੀਂ ਸਵੇਰੇ ਸ਼ਾਮੀ ਪਾਣੀ ਦੇਈ ਜਾਓ। ਗਰਮੀਆਂ 'ਚ ਡੈਫੀਨੇਟਲੀ ਉਹਨੂੰ ਪਾਣੀ ਤੁਸੀਂ ਸਵੇਰੇ ਸ਼ਾਮੀ ਦੇ ਸਕਦੇ ਹੋ, ਪਰ ਸਰਦੀਆਂ 'ਚ ਤੁਹਾਨੂੰ ਇੰਨਾ ਜ਼ਿਆਦਾ ਪਾਣੀ ਦੇਣ ਦੀ ਲੋੜ ਨਹੀਂ ਹੈਗੀ। ਤੇ ਨਾਲ ਉੱਪਰੋਂ ਇਹ ਡਿਪੈਂਡ ਕਰਦਾ ਤੁਸੀਂ ਅਮਰੂਦ ਲਗਾਏ ਕਿੱਥੇ ਹੈਗੇ ਆ।
ਉਹ ਹੁਣ ਜੇ ਤੁਸੀਂ ਨਾਰਥਰਨ ਕੈਲੀਫੋਰਨੀਆ ਚ ਲਾਏ ਆ, ਉੱਥੇ ਠੰਡ ਜ਼ਿਆਦਾ ਹੋਊਗੀ, ਹੈਨਾ। ਤੇ ਜਿਹੜਾ ਅਮਰੂਦ ਦਾ ਬੂਟਾ ਉਹ ਜ਼ਿਆਦਾ ਫਲਦਾ ਜਿੱਦਾਂ ਫਲੋਰੀਡਾ ਵਰਗੀ ਜਗ੍ਹਾ 'ਚ ਹੋਵੇ, ਉੱਥੇ ਅਮਰੂਦ ਹੀ ਅਮਰੂਦ ਲੱਗੇ ਹੋਣਗੇ। ਟੈਂਪਰੇਟ ਹਾਂਜੀ, ਮੌਸਮ ਉਹ ਵਧੀਆ ਲੱਗਦਾ ਉਹਨੂੰ। ਟੈਂਪਰੇਟ ਤੋਂ ਹਾਂਜੀ ਟ੍ਰੋਪੀਕਲ, ਸਬ ਟ੍ਰੋਪੀਕਲ ਆਪਾਂ ਕਹਿ ਦਿੰਦੇ ਹਾਂ। ਹਾਂਜੀ ਜੀ ਜੀ ਬਿਲਕੁਲ। ਬਾਕੀ ਤੁਸੀਂ ਫਰੈਜ਼ਨੋ ਤੋਂ ਆ, ਸੋ ਆਪਣੇ ਤਾਂ ਇੱਥੇ ਠੀਕ ਹੀ ਆ ਮੌਸਮ ਰਹਿੰਦਾ। ਸੋ ਹੁਣ ਜਦੋਂ ਗਰਮੀ ਆਈ ਉਦੋਂ ਸਵੇਰੇ ਸ਼ਾਮ ਪਾ ਦਿਆ ਕਰੋ। ਗਰਮੀ 'ਚ ਸਵੇਰੇ ਸ਼ਾਮੀ ਦੇ ਸਕਦੇ ਹੋ, ਹਾਂਜੀ। ਪਰ ਤੁਹਾਨੂੰ ਹਾਂ ਇਹ ਹੈ ਕਿ ਤੁਸੀਂ ਜੇ ਇੱਕੋ ਵਾਰੀ ਦੇਣਾ ਪਾਣੀ, ਵੈਸੇ ਤਾਂ ਜੇ ਤੁਹਾਡੇ ਉੱਥੇ ਲੱਗੀ ਹੋਈ ਹੈ ਮਤਲਬ ਆਪਣੇ ਡ੍ਰਿਪ ਲੱਗੀ ਹੋਈ ਹੈ, ਫਿਰ ਤਾਂ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ, ਹੈਨਾ। ਉਹਨੂੰ ਜੇ ਸੈੱਟ ਕਰਨਾ ਹੈ ਤੁਸੀਂ ਦਿਨ 'ਚ ਮਤਲਬ ਘੰਟਾ ਸਵੇਰੇ, ਘੰਟਾ ਸ਼ਾਮੀ ਚਲੋ, ਕਿਉਂਕਿ ਉਹ 'ਚ ਬੂੰਦ ਬੂੰਦ ਨਿਕਲਣੀ ਹੈ, ਤਾਂ ਮੈਂ ਘੰਟਾ ਕਹਿ ਰਿਹਾ। ਐ ਨਹੀਂ ਹੈਗਾ ਕਿ ਆਪਾਂ ਫੁਹਾਰਾ ਲਾਤਾ ਪੂਰਾ ਦਾ ਪੂਰਾ ਘੰਟੇ ਲਈ, ਉਹ ਨਹੀਂ ਕਰਨਾ ਕੰਮ। ਹਾਂਜੀ ਜੀ। ਸੋ ਬਾਕੀ ਕੁਲਵੰਤ ਜੀ, ਜ਼ਿਆਦਾ ਪਾਣੀ ਇਹ ਵੀ ਇੱਕ ਗੱਲ ਆ ਡਾਕਟਰ ਸ਼ਰਮਾ ਵੀ ਇਹ ਬੜਾ ਕਾਊਂਟਰ ਇੰਟਿਊਟਿਵ ਲੱਗਦਾ ਆਪਾਂ ਨੂੰ। ਕੋਈ ਚੀਜ਼ ਨਾ ਵੱਧ ਰਹੀ ਹੋਵੇ ਤਾਂ ਆਪਣੀ ਪਹਿਲੀ ਹੁੰਦੀ ਵੀ ਪਾਣੀ ਦਿਓ ਇਹਨੂੰ, ਸਭ ਤੋਂ ਜ਼ਿਆਦਾ ਪਾਣੀ ਦਿਓ ਇਹਨੂੰ, ਹੋਰ ਪਾਣੀ ਦਿਓ, ਤੇ ਆਪਾਂ ਸਗੋਂ ਮਿਲਦਾ ਤਾਂ ਡੁੱਬੇ ਨੂੰ ਹੋਰ ਡੋਬ ਦਿੰਦੇ ਆ। ਹਾਂਜੀ, ਉਹ ਕਿਉਂਕਿ ਪਾਣੀ ਜਦ ਦਿੰਦੇ ਆ ਤੇ ਉਹਨੂੰ ਫਿਰ ਉਹ ਜਿਹੜੀ ਗਰੋਥ ਆ ਉਹ ਸਟੰਟ ਹੋ ਜਾਂਦੀ ਹੈ। ਉਹ ਸਟੰਟ ਇਸ ਲਈ ਹੋ ਜਾਂਦੀ ਕਿਉਂਕਿ ਜੜ੍ਹਾਂ ਨੇ ਦੇਣਾ ਸਾਰਾ ਮਤਲਬ ਪਾਣੀ ਵਗੈਰਾ ਖਿੱਚ ਕੇ ਉੱਪਰ, ਤੇ ਜੜ੍ਹਾਂ ਨੂੰ ਤੁਸੀਂ ਉਹ ਮਤਲਬ ਉਹ ਤੋਂ ਮਤਲਬ ਆਕਸੀਜਨ ਦੇ ਨਹੀਂ ਰਹੇ, ਹੈਨਾ। ਜ਼ਿਆਦਾ ਪਾਣੀ ਦੇ ਕੇ ਤੁਸੀਂ ਆਕਸੀਜਨ ਤੋਂ ਵਿਹੀਨ ਕਰ ਰਹੇ ਹੋ, ਤੇ ਆਕਸੀਜਨ ਮਿਲ ਨਹੀਂ ਰਹੀ, ਤੇ ਉਹ ਬੂਟੇ ਨੇ ਵਧਣਾ ਕਿੱਥੋਂ ਹੈ? ਵਧਣਾ ਡਾਕਟਰ ਸ਼ਰਮਾ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਇੱਥੇ, ਤੇ ਬ੍ਰੇਕ ਤੋਂ ਬਾਅਦ ਚ ਆਪਾਂ ਇਦਾਂ ਹੀ ਗੱਲਬਾਤ ਨੂੰ ਜਾਰੀ ਰੱਖਾਂਗੇ। ਅਰਬਨ ਐਗਰੀਕਲਚਰ ਦੇ ਵਿੱਚ ਵੈਜੀਟੇਬਲਸ ਨੂੰ ਲੈ ਕੇ ਵੀ ਥੋੜੀ ਬਹੁਤੀ ਹੋਰ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ, ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਡਾਕਟਰ ਸੁੰਦਰੇਸ਼ ਸ਼ਰਮਾ ਜੀ। ਡਾਕਟਰ ਸ਼ਰਮਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਲਗਾਤਾਰ ਆਪਣੇ ਕੋਲ ਕਾਫੀ ਕਾਲਰਸ ਨੇ, ਸੋ ਸਮਾਂ ਆਪਣੇ ਕੋਲ ਤਕਰੀਬਨ 10 ਮਿੰਟ ਦਾ ਜਿਹੜਾ ਬਚਿਆ, ਸੋ ਟਰਾਈ ਕਰਦੇ ਹਾਂ ਵੱਧ ਤੋਂ ਵੱਧ ਕਾਲਸ ਲੈਣ ਦੇ ਲਈ। ਇਸ ਤੋਂ ਪਹਿਲਾਂ ਕਾਲਸ ਵੱਲ ਨੂੰ ਵਧਾਂ, ਇੱਕ ਕੁਐਸਚਨ ਜਿਹੜਾ ਮੇਰਾ ਆਪਣਾ ਵੀ ਆ ਤੇ ਹੋ ਸਕਦਾ ਕਈਆਂ ਦਾ ਸੇਮ ਵੀ ਹੋਵੇ। ਟਮਾਟਰ ਲਾਉਂਦਿਆਂ ਨੂੰ, ਹੁਣ ਤੁਸੀਂ ਟਮਾਟਰ ਦੇ ਉੱਤੇ ਬਹੁਤ ਟਾਈਮ 10 ਸਾਲ ਤਕਰੀਬਨ ਤੁਸੀਂ ਉਸ ਦੇ ਉੱਤੇ ਲਾਏ ਆ, ਟਮਾਟਰ ਵਾਲਾ ਵੀ ਇਹੀ ਹਿਸਾਬ ਰਹਿੰਦਾ ਆ ਕਈ ਵਾਰੀ ਵੀ ਜ਼ੋਰ ਪੂਰਾ ਲਾ ਦਿੰਦੇ, ਟਮਾਟਰ ਬਹੁਤੇ ਲੱਗਦੇ ਨਹੀਂ ਹੈ, ਚੱਕਰ ਕੀ ਪੈ ਜਾਂਦਾ ਹੈ ਜੀ? ਆਪਾਂ ਟਮਾਟਰ ਦੀ ਡਿਫਰੈਂਟ ਕਿਸਮਾਂ ਹੁੰਦੀਆਂ। ਠੀਕ ਹੈ। ਦੋ ਤਰੀਕੇ ਦੀ ਹੁੰਦੀਆਂ, ਇੱਕ ਹੁੰਦੇ ਇਨਡਿਟਰਮੀਨੇਟ ਟੋਮੇਟੋ, ਇੱਕ ਹੁੰਦੇ ਡਿਟਰਮੀਨੇਟ। ਜੀ। ਜਿਹੜੇ ਡਿਟਰਮੀਨੇਟ ਹੁੰਦੇ ਆ ਉਹਨਾਂ ਦੀ ਮਤਲਬ ਹਾਈਟ ਵਗੈਰਾ ਛੋਟੀ ਹੁੰਦੀ ਹੈ, ਉਹ ਇੱਕ ਮਤਲਬ ਉਮਰ ਤੋਂ ਬਾਅਦ ਵਧਣੇ ਬੰਦ ਹੋ ਜਾਂਦੇ ਆ। ਠੀਕ ਹੈ। ਜਿਹੜੇ ਇਨਡਿਟਰਮੀਨੇਟ ਹੁੰਦੇ ਆ ਉਹ ਗ੍ਰੀਨ ਹਾਊਸ ਟੋਮੇਟੋ ਹੁੰਦੇ ਆ। ਉਹ ਬੜੀ ਜਿਹੜੇ ਟਮਾਟਰ ਲੱਗਦੇ ਆ ਜਾਂ ਜਿਹੜੀ ਉਹਨਾਂ ਵਿੱਚ ਇੰਟਰਨੋਡ ਆਪਾਂ ਕਹਿ ਦਿੰਦੇ ਆ, ਦੋ ਪੱਤਿਆਂ ਦੇ ਵਿੱਚ ਫਾਸਲਾ ਜਿਹੜਾ ਹੁੰਦਾ, ਉਹ ਬਹੁਤ ਵੱਡਾ ਵੀ ਹੁੰਦਾ। ਤੇ ਕਈ ਵਾਰੀ ਆਪਾਂ ਜਿਹੜੇ ਹੋਮ ਗਾਰਡਨਰ ਹੈਗੇ ਆ ਉਹ ਵਾਲੇ ਟਮਾਟਰ ਲੈ ਲੈਂਦੇ ਆ ਇਨਡਿਟਰਮੀਨੇਟ। ਅੱਛਾ। ਤੇ ਉਹਨਾਂ ਦੀ ਉਹ ਵੇਲਾਂ ਵਾਂਗੂ ਬਹੁਤ ਵੱਡੇ ਲੰਬੇ ਹੋ ਜਾਂਦੇ, ਹੁਣ ਮੈਨੇਜ ਹੁੰਦੇ ਨਹੀਂ, ਉਹ ਖਿੱਲਰਦੇ ਰਹਿੰਦੇ। ਆਪਾਂ ਗਮਲੇ 'ਚ ਵੀ ਲਾ ਦਈਏ, ਗਮਲੇ ਤੋਂ ਬਾਹਰ ਗਿਰੀ ਜਾਣਗੇ ਉਹ, ਹੈਨਾ। ਤੇ ਉਹ ਧਿਆਨ ਰੱਖਣਾ ਹੁੰਦਾ ਕਿ ਆਪਾਂ ਇਨਡਿਟਰਮੀਨੇਟ ਦੀ ਥਾਂ ਡਿਟਰਮੀਨੇਟ ਟੋਮੇਟੋ ਲਈਏ। ਠੀਕ ਹੈ। ਠੀਕ ਹੈ। ਤੇ ਉਹ ਉਸ ਤੋਂ ਇਲਾਵਾ ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਉੱਥੇ ਹੁਣ ਮਤਲਬ ਟਮਾਟਰ ਕਿੰਨੇ ਕੁ ਲੱਗਣ, ਹੈਨਾ। ਉਹ ਜਿਹੜੇ ਟਮਾਟਰਾਂ ਦੇ ਜਦ ਫੁੱਲ ਆਉਂਦੇ ਆ, ਇੱਕ ਤਾਂ ਖਾਦ ਸ਼ੁਰੂ 'ਚ ਵਧੀਆ ਪਾਣੀ ਚਾਹੀਦੀ ਹੈ। ਓਕੇ। ਤੇ ਨਾਲ ਜਦ ਆਪਾਂ ਖਾਦ ਪਾਉਂਦੇ ਹਾਂ, ਨਾਲ ਉਹਦੇ ਨਾਲ ਥੋੜਾ ਜਿਪਸਮ ਪਾ ਦੇਣਾ ਚਾਹੀਦਾ ਹੈ। ਜਿਪਸਮ ਉੱਥੋਂ ਮਿਲ ਜਾਂਦਾ ਹੈ ਪਾਊਡਰ ਵਗੈਰਾ, ਤੇ ਉਹ 1 ਜਾਂ 2 ਚਮਚ ਪਾ ਦਿਓ ਨਾਲ ਖਾਦ ਦੇ, ਜਦ ਆਪਾਂ ਮਤਲਬ ਬੂਟਾ ਲਗਾਉਣਾ ਉਹਦੇ ਮਤਲਬ ਹਫ਼ਤੇ 2 ਹਫ਼ਤੇ ਬਾਅਦ। ਠੀਕ ਹੈ। ਉਹਦੇ ਨਾਲ ਜਿਹੜਾ ਆਪਣਾ ਟਮਾਟਰ ਹੈ ਜਾਂ ਫਿਰ ਮਿਰਚਾਂ ਹੋ ਗਈਆਂ, ਇਹ ਜਿਹੜੇ ਨਾ ਇਹ ਨੀਚੋਂ ਗਲਣ ਲੱਗ ਜਾਂਦੇ ਆ ਕਈ ਵਾਰੀ। ਠੀਕ ਹੈ। ਜਦ ਮਤਲਬ ਗ੍ਰੀਨ ਹੁੰਦੇ ਆ ਨਾ, ਉਹਦੇ ਵਿੱਚ ਹੀ ਗਲਣ ਲੱਗ ਜਾਂਦੇ ਆ। ਉਹ ਫਿਰ ਜਦ ਆਪਾਂ ਜਿਪਸਮ ਵਗੈਰਾ ਪਾਵਾਂਗੇ, ਕੈਲਸ਼ੀਅਮ ਦੀ ਘਾਟ ਕਰਕੇ ਹੁੰਦਾ, ਜਦ ਉਹ ਮਿਲਦਾ ਫਿਰ ਉਹ ਗਲਦੇ ਨਹੀਂ ਹੈਗੇ। ਠੀਕ ਹੈ। ਇੱਕ ਤਾਂ ਮਤਲਬ ਫਰੂਟ ਓਦਾਂ ਵਧੀਆ ਹੋ ਜਾਂਦਾ। ਦੂਸਰੀ ਚੀਜ਼ ਹੈ ਕਿ ਜਦ ਆਪਾਂ ਖਾਦ ਪਾਈ ਨਹੀਂ ਜਾਣੀ, ਜਦ ਫੁੱਲ ਆ ਗਏ ਨਾ, ਉਦੋਂ ਖਾਦ ਥੋੜੀ ਘਟਾ ਦਿਓ। ਓਕੇ। ਠੀਕ ਹੈ। ਹਾਂਜੀ, ਉਦੋਂ ਕਿ ਖਾਦ ਘਟਾ ਦਿਓ। ਤੇ ਇੱਕ ਇਹਨਾਂ ਵਿੱਚ ਹੁਣ ਆਪਾਂ ਨੂੰ ਉਹ ਨਹੀਂ ਚਾਹੀਦੇ ਕੋਈ ਕੀੜੇ ਵਗੈਰਾ ਜਾਂ ਫਿਰ ਮਤਲਬ ਪੰਛੀ ਜਾਂ ਫਿਰ ਆਪਾਂ ਨੂੰ ਹਨੀ ਬੀਜ਼, ਉਹ ਨਹੀਂ ਚਾਹੀਦੀਆਂ ਆਪਾਂ ਨੂੰ ਉਹ ਪੋਲੀਨੇਸ਼ਨ ਕਰਨ ਲਈ। ਠੀਕ ਹੈ। ਇਹ ਸੈਲਫ ਪੋਲੀਨੇਟਿੰਗ ਪਲਾਂਟਸ ਨੇ, ਪਰ ਇਹਨਾਂ ਨੂੰ ਕਈ ਵਾਰੀ ਇਹਨਾਂ ਵਿੱਚ ਜਦ ਆਪਾਂ ਸਪੈਸ਼ਲੀ ਘਰਾਂ ਵਿੱਚ ਆਪਾਂ ਏਅਰਲੂਮ ਟੋਮੇਟੋ ਲਗਾਉਂਦੇ ਆ, ਉਹਨਾਂ ਦਾ ਜਿਹੜਾ ਫਲਾਵਰ ਸਟਰਕਚਰ ਹੁੰਦਾ ਥੋੜਾ ਡਿਫਰੈਂਟ ਹੁੰਦਾ, ਥੋੜਾ ਖੁੱਲਾ ਜਾਂ ਮਤਲਬ ਡਿਫਰੈਂਟ ਜਿਹਾ। ਤੇ ਤੁਸੀਂ ਨੋਟ ਕਰਿਓ। ਤੇ ਉਦੋਂ ਇੰਪੋਰਟੈਂਟ ਚੀਜ਼ ਆ, ਉਹ ਬੂਟੇ ਨੂੰ ਨਾ ਤੁਸੀਂ ਜਦ ਫੁੱਲ ਲੱਗੇ ਹੋਏ ਆ, ਉਹਨੂੰ ਹਲਕਾ ਜਿਹਾ ਹਿਲਾ ਦਿਆ ਕਰੋ ਬਸ। ਅੱਛਾ। ਠੀਕ ਹੈ। ਉਹਨੂੰ ਹਲਕਾ ਜਿਹਾ ਹਿਲਾ ਦਿਓ, ਉਹਦੇ ਨਾਲ ਜਿਹੜਾ ਉਹਦਾ ਪੋਲਨ ਹੈ ਏਦਾਂ ਮਤਲਬ ਬੰਦ, ਚਾਹੇ ਬੰਦ ਵੀ ਹੈ, ਉਹਨੇ ਫੁੱਲ ਖਿਲਣ ਤੋਂ ਪਹਿਲਾਂ ਫਰਟੀਲਾਈਜ਼ ਹੋ ਜਾਣਾ। ਤੇ ਜਦ ਜੇ ਆਪਾਂ ਉਹਨੂੰ ਹਿਲਾ ਦੇਵਾਂਗੇ ਪ੍ਰੋਪਰ, ਤੇ ਉਹਦੇ ਨਾਲ ਜਿਹੜਾ ਪੋਲਨ ਹੈ ਉਹ ਚੰਗੀ ਤਰ੍ਹਾਂ ਖਿਲਰ ਜਾਂਦਾ ਫੁੱਲ ਵਿੱਚ ਹੀ, ਤੇ ਉਹ ਮੰਨ ਲਓ ਉਹਨੂੰ ਫਰਟੀਲਾਈਜ਼ ਕਰ ਦਿੰਦਾ। ਇਹ ਮਤਲਬ ਸੈਲਫ ਪੋਲੀਨੇਟਿੰਗ ਹੀ ਹੁੰਦਾ ਹੈ ਜਿਹੜਾ ਟੋਮੈਟੋ ਦਾ? ਸੈਲਫ ਪੋਲੀਨੇਟਿੰਗ ਹੈ, ਹਾਂਜੀ। ਇਹ ਥੋੜੀ ਹੈਲਪ ਕਰਦਾ, ਮੈਂ ਨਹੀਂ ਕਹਿੰਦਾ ਕਿ ਜ਼ਰੂਰੀ ਹੈ, ਪਰ ਇਹਦੇ ਨਾਲ ਇਹਨਾਂ ਨਾਲ ਜੜੋਂ ਪੱਟ ਕੇ ਐ ਹਿਲਾ ਕੇ ਤੇ ਫਿਰ ਵਾਪਸ ਇਹਦਾ ਮਤਲਬ ਹਲਕਾ ਜਿਹਾ ਟੈਪ ਕਰਤਾ ਨਾ ਉਹਨੂੰ। ਹਾਂ ਬਿਲਕੁਲ, ਜਿਹੜਾ ਨਿਆਣੇ ਨੂੰ ਆਉਂਦੇ ਜਾਂਦੇ ਮਾੜਾ ਜਿਹਾ ਕੰਨ ਤੇ ਛੱਡ ਦੇਈਦੀ ਨਾ। ਸਿੱਧੇ ਹੋ ਜਾਓ। ਨਹੀਂ ਬਿਲਕੁਲ। ਸੋ ਦੇਖੋ ਇਹ ਟਿਪਸ ਇਹ ਦੇਖੋ, ਇਹ ਸਾਰੇ ਜਿਹੜੇ ਗੋਰਾ ਦੇਖੋ ਕਮਰਸ਼ੀਅਲ ਫਾਰਮਿੰਗ ਕਰਦੇ, ਉਹਦੇ ਵਿੱਚ PCAs ਹੁੰਦੇ ਆ, ਹੋਰ ਬਹੁਤ ਤਰ੍ਹਾਂ ਦੇ ਹੁੰਦੇ ਆ ਲੋਕ ਜਿਹੜੇ ਇੱਕ ਫਾਰਮਰ ਦੀ ਮਦਦ ਕਰਦੇ ਆ। ਇਹ ਅਰਬਨ ਐਗਰੀਕਲਚਰ ਦੇ ਵਿੱਚ ਇਦਾਂ ਦੇ ਜਿਹੜੇ ਟਿਪਸ ਆ ਉਹ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਆ, ਬਹੁਤ ਜ਼ਿਆਦਾ। ਹਾਂਜੀ, ਇਹ ਕਿਉਂਕਿ ਉਹਨਾਂ ਨੂੰ ਹੁਣ ਇੱਕ ਹੋਮ ਗਾਰਡਨਰ ਨੂੰ ਇੱਕ ਸ਼ੌਂਕ ਹੈ, ਪਰ ਉਹ ਸ਼ੌਂਕ ਦੇ ਨਾਲ ਨੌਲੇਜ ਜਿਹੜੀ ਹੈ, ਉਹ ਜੇ ਨੌਲੇਜ ਨੂੰ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ, ਮਤਲਬ ਤਾਂ ਹੀ ਤਾਂ ਜਿਹੜੇ ਮਤਲਬ ਸੀਡ ਦੇ ਪੈਕੇਟ ਹੁੰਦੇ ਉਹਦੇ 'ਚ ਹੁੰਦਾ ਨਾ ਕਿ ਕਦ ਉਗਾਉਣਾ ਚਾਹੀਦਾ ਹੈ, ਹਨਾ, ਕਦ ਫੁੱਲ ਹੋਊਗਾ। ਉਹਦੇ ਨਾਲ ਮੇਰੇ ਹਿਸਾਬ ਨਾਲ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਵੀ ਮਿਲਣੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਉਹ ਚੀਜ਼ ਨੂੰ ਉਦਾਂ ਹੀ ਇੰਜੋਏ ਕਾਮਯਾਬ ਹੋ ਸਕਣ ਉਹ ਉਗਾਉਣ ਦੇ ਵਿੱਚ। ਕਿਉਂਕਿ ਰਿਵਾਰਡ ਜਾਂ ਤਾਂ ਉਦੋਂ ਹੀ ਹੁੰਦਾ ਜਦੋਂ ਬੈਠੇ ਹੋ ਇਕੱਠੇ, ਉਹ ਤੈਨੂੰ ਪਤਾ ਤੇਰੇ ਬੂਟੇ ਨੂੰ ਇੰਨੇ ਲੱਗੇ ਸੀਗੇ, ਫਿਰ ਮਜ਼ਾ ਤਾਂ ਉਦੋਂ ਹੀ ਆਉਂਦਾ ਦੱਸਣ ਦਾ। ਬਿਲਕੁਲ। ਹਾਂਜੀ। ਆਪਣੇ ਕੁਝ ਕਾਲਰਸ ਜਿਹੜੇ ਆਪਾਂ ਉਹਨਾਂ ਦੇ ਵੀ ਕੁਐਸਚਨਸ ਲੈਣੇ ਆ। ਬਲਵੰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਬੂਟੇ ਲਾਏ ਸੀ ਘਰ ਦੇ ਵਿੱਚ, ਪੀਲੇ ਸੰਗ। ਕਾਹਦੇ?
ਜਿਹੜੀ ਲੀਚੀ ਹੁੰਦੀ ਆ, ਲੀਚੀ ਹਿਮਾਚਲ ਚ ਇੰਡੀਆ ਚ ਹੁੰਦੀ ਬਹੁਤ ਤੇ ਹਿਮਾਚਲ ਚ, ਉਹ ਪੀਲੇ ਰੰਗ ਦੇ ਨਹੀਂ ਲੱਗਦੇ ਹੁੰਦੇ ਛੋਟੇ ਜਿਹਾ, ਲਗਾਠ ਲਗਾ ਅੱਠਾਂ ਦੇ ਬੂਟੇ ਯਾਰ, ਇਹ ਲੀਚੀ ਕਿੱਥੇ ਲਗਾਠ। ਹਾਂਜੀ ਉਹ ਲਗਾ ਇਹ ਘਰੇ ਬੀਜ ਕੇ ਕਿਹੜਾ ਮੈਂ ਰਹਿਣ ਤਾਂ ਸਾਈਡ ਨੂੰ, ਮੈਂ ਕਿਹਾ ਇੱਥੇ ਰਹਿੰਦੀਏ, ਇਹ 4 ਪੱਟ ਕੇ ਮੈਂ ਸਾਈਡ ਤੇ ਲਾਤੇ ਪਾਸੇ ਨੂੰ। ਠੀਕ ਆ। ਉਹ ਜੀ ਆਪਣੇ ਪੇਜ ਦਾ ਬੜੇ ਸੋਹਣੇ ਦੇ, ਹੁਣ ਮੀਂਹਾਂ ਦੇ ਕਾਰਨ ਜ਼ਿਆਦਾ ਪਾਣੀ ਨਿਕਲਿਆ ਵਿੱਚ ਉਹਨਾਂ ਦੇ, ਤੇ ਉਹ ਆਪਣੇ ਸੁੱਕਣ ਲੱਗ ਪਏ ਚਾਰੇ ਜੀ, ਜਿਹੜੇ ਲੈਨ ਬਾਈ ਲਾਏ ਹੋ ਸੀ ਮੈਂ, ਉਹ ਸਾਰੇ ਸੁੱਕਣ ਲੱਗ ਗਏ ਆ। 4 ਇੱਕ ਠੀਕ ਜਿਹੜਾ ਸਾਈਡ ਤੇ ਪਹਿਲਾਂ ਪੱਟਿਆ ਨਹੀਂ ਸੀ ਉਹ ਸਹੀ ਆ, ਉਹ ਜਿਹੜਾ ਉੱਪਰ ਨੂੰ ਗਰੋ ਕਰ ਰਿਹਾ। ਬਾਕੀ ਤੁਸੀਂ ਕਿਹੜੇ ਟਾਈਮ ਸਿਆਲਾਂ ਚ ਚੇਂਜ ਕੀਤਾ ਸੀ ਇਹਨਾਂ ਦਾ ਥਾਂ? ਨਹੀਂ, ਆਪਣੇ ਮਾਰਚ ਅਪ੍ਰੈਲ ਚ ਲਾਸਟ ਈਅਰ, ਪਿਛਲੇ ਸਾਲ ਕੀਤਾ ਸੀਗਾ, ਤੇ ਹੁਣ ਸੜਨ ਲੱਗ ਗਏ ਆ? ਸੜਦੇ ਨਹੀਂ, ਉਹ ਆਪਣੇ ਦੂਏ ਪੱਤੇ ਮੁੜਨ ਲੱਗ ਪਏ ਉਹਨਾਂ ਜੀ, ਕਿਉਂ ਬੂਟਿਆਂ ਦੇ। ਠੀਕ ਹੈ ਜੀ। ਜਿਹੜਾ ਗਾਂ ਉਂਗਰ ਆਉਂਦਾ ਉਹ ਵੀ ਕੱਟਣ ਲੱਗ ਪਿਆ। ਠੀਕ ਹੈ, ਉਹ ਸੁੱਕਣ ਡਿਆ ਹੁਣ ਵਿੱਚ ਹੌਲੀ ਦਾ। ਜੀ ਸ਼ਰਮਾ ਜੀ, ਕੀ ਇਸ ਦੇ ਬਾਰੇ ਕਰ ਸਕਦੇ ਨੇ? ਹੁਣ ਜਿਹੜਾ ਉਹਨਾਂ ਨੇ ਹੁਣ ਮੈਨੂੰ ਉਹ ਕਹਿੰਦੇ ਪੱਤੇ ਮੋੜ ਰਹੇ ਆ, ਹੁਣ ਉਹ ਪੱਤੇ ਜਿਹੜੇ ਮੋੜ ਰਹੇ ਆ ਉਹ ਕਈ ਵਾਰ ਇਨਸੈਕਟ ਡੈਮੇਜ ਵੀ ਹੋ ਜਾਂਦਾ। ਇੱਕ ਚੀਜ਼ ਇਨਸੈਕਟ ਮਤਲਬ ਪੈਸਟ ਪੈ ਜਾਂਦੇ ਆ, ਉਹ ਜੇ ਪੱਤੇ ਦੇ ਥੱਲੜੇ ਪਾਸੇ ਦੇਖਣ ਉੱਥੇ ਜੇ ਕੁਝ ਉਹਨਾਂ ਨੂੰ ਲੱਗਦਾ ਕਿ ਉੱਥੇ ਕੀੜੇ ਵਗੈਰਾ ਹੈਗੇ ਆ, ਉਹਦੇ ਲਈ ਫਿਰ ਇਹਨਾਂ ਨੂੰ ਕਰਨਾ ਪੈਣਾ। ਤੇ ਉਹ ਡਿਪੈਂਡ ਕਰਦਾ ਕਿ ਕਿਹੜਾ ਕੀੜਾ ਮਤਲਬ ਹੈਗਾ, ਕਿਉਂਕਿ ਜੇ ਪੱਤੇ ਜਾਂਦੀ ਏਦਾਂ ਕਰਲਿੰਗ ਹੋ ਰਹੀ ਹੈ। ਦੂਸਰੀ ਕਰਲਿੰਗ ਹੁੰਦੀ ਹੈ ਜਦ ਵਾਇਰਸ ਦਾ ਅਟੈਕ ਹੁੰਦਾ। ਅੱਛਾ, ਠੀਕ ਹੈ। ਹਾਂਜੀ, ਜਦ ਕੋਈ ਵਾਇਰਸ ਵਗੈਰਾ ਦਾ ਅਟੈਕ ਹੁੰਦਾ ਉਦੋਂ ਵੀ ਉਹਦਾ ਕੋਈ ਤੋੜ ਨਹੀਂ ਹੈਗਾ ਜੇ ਵਾਇਰਸ ਦਾ ਹੋ ਜਾਵੇ। ਅੱਛਾ, ਪਲਾਂਟਸ ਦੇ ਵਿੱਚ ਹੈ ਨਹੀਂ ਹੈ? ਹਾਂਜੀ, ਵਾਇਰਸ ਦਾ ਮਤਲਬ ਕੋਈ ਓਦਾਂ ਨਹੀਂ ਹੈਗਾ, ਕਿਉਂਕਿ ਹਾਂਜੀ ਉਹਨੇ ਓਦਾਂ ਹੀ ਰਹਿਣਾ। ਤੇ ਪਰ ਜੇ ਕੋਈ ਬਿਮਾਰੀ ਲੱਗੀ ਆ, ਕੋਈ ਕੀੜਾ ਲੱਗਿਆ, ਆਪਾਂ ਉਹਦੇ ਲਈ ਉਹਨੂੰ ਕਰ ਸਕਦੇ ਸਪਰੇ। ਘਰੇਲੂ ਤੌਰ ਤੇ ਜੇ ਆਪਾਂ ਕਰਨਾ, ਆਪਾਂ ਜਿਹੜਾ ਉਹ ਸਾਬਣ ਦਾ ਘੋਲ ਹੁੰਦਾ, ਸਾਬਣ ਤੇ ਹਨਾ ਉਹਦਾ ਥੋੜਾ ਘੋਲ ਬਣਾ ਕੇ ਉਹਦਾ ਸਪਰੇ ਕਰ ਦੋ, ਉਹਦੇ ਨਾਲ ਫਿਰ ਕਈ ਵਾਰ ਕੀੜੇ ਹਟ ਜਾਂਦੇ ਆ। ਇਹ ਘਰੇਲੂ ਮਤਲਬ ਹੈਗਾ ਜਿਹੜਾ ਓਦਾਂ, ਪਰ ਓਦਾਂ ਨਹੀਂ ਤਾਂ ਫਿਰ ਦਵਾਈ ਵਗੈਰਾ ਕਰਨੀ। ਪਰ ਦਵਾਈ ਵਗੈਰਾ ਲਈ ਫਿਰ ਆਪਣੇ ਕੋਲ ਇੰਨੀ ਉਹ ਨਹੀਂ ਹੁੰਦਾ ਕਿ ਕਿਹੜੀ ਦਵਾਈ ਲਗਾਣੀ ਹੈ ਕਿਹੜੀ ਨਹੀਂ, ਉਹ ਡਿਪੈਂਡ ਕਰਦਾ ਕੀੜੇ ਤੇ। ਇਹ ਹੋ ਗਿਆ ਜੇ ਪੱਤੇ ਮੁੜ ਰਹੇ ਆ ਕੱਲੇ। ਹੁਣ ਜੇ ਬੂਟਾ ਵੀ ਮਰ ਰਿਹਾ, ਸੁੱਕ ਰਿਹਾ ਹੈ ਨਾ, ਉਹ ਜੇ ਪਾਣੀ ਹੁਣ ਬਰਸਾਤਾਂ ਕਰਕੇ ਹੋ ਰਿਹਾ, ਬਰਸਾਤਾਂ ਤੋਂ ਬਾਅਦ ਉਹ ਇਸ ਕਰਕੇ ਵੀ ਹੋ ਰਿਹਾ, ਉੱਥੇ ਪਾਣੀ ਬਹੁਤ ਜ਼ਿਆਦਾ ਖੜਾ ਹੋ ਰਿਹਾ, ਜੜ੍ਹਾਂ ਮਰ ਰਹੀਆਂ, ਜੜ੍ਹਾਂ ਮਰਨ ਕਰਕੇ ਪੱਤੇ ਉੱਪਰ ਸੁੱਕ ਰਹੇ ਆ। ਹਾਂਜੀ, ਤੇ ਇਹ ਚੀਜ਼ ਜੇ ਉਹ ਵੀ ਨਹੀਂ ਹੈਗੀ ਤੇ ਫਿਰ ਅਦਰਵਾਈਜ਼ ਉੱਥੇ ਨੀਚੇ ਮਤਲਬ ਕੋਈ ਨਾ ਕੋਈ ਜੜ੍ਹਾਂ ਵਿੱਚ ਕੋਈ ਉਹ ਹੋਈ ਹੈ ਪ੍ਰੋਬਲਮ। ਜੇ ਤਾਂ ਉਹ ਗਮਲੇ ਵਿੱਚ ਲੱਗੇ ਆ ਫਿਰ ਤਾਂ ਤੁਸੀਂ ਮਤਲਬ ਉਹਨੂੰ ਗਮਲੇ ਨੂੰ ਚੇਂਜ ਕਰੋ, ਜਾਂ ਫਿਰ ਮਤਲਬ ਉਹ ਦੇਖੋ ਕਿਤੇ ਨੀਚੇ ਡਰੇਨੇਜ ਹੋ ਰਹੀ ਕਿ ਨਹੀਂ, ਡਰੇਨੇਜ ਪ੍ਰੋਪਰ ਹੋ ਰਹੀ ਹੈ ਕਿ ਨਹੀਂ, ਕਿਉਂਕਿ ਮੇਨ ਜੜ੍ਹਾਂ ਨੂੰ ਹੀ ਇੰਪੈਕਟ ਹੁੰਦਾ ਜੇ ਮਤਲਬ ਏਦਾਂ ਸੁੱਕ ਰਹੇ ਹੋਣ। ਹਾਂ, ਜੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ, ਬਿਲਕੁਲ ਕੁਝ ਵੀ ਨਹੀਂ ਹੋਇਆ, ਤੇ ਤਾਂ ਵੀ ਸੁੱਕ ਸਕਦੇ ਆ। ਇਹ ਮਤਲਬ ਡਿਫਰੈਂਟ ਕਾਰਨ ਹੈਗੇ ਆ, ਇਹ ਉਹਨਾਂ ਨੂੰ ਹੁਣ ਮਤਲਬ ਦੇਖਣਾ ਪੈਣਾ ਕਿ ਕੀ ਕਾਰਨ ਹੋ ਸਕਦਾ। ਇਹ ਥੋੜਾ ਜਿਹਾ ਇਨਵੈਸਟੀਗੇਟ ਆਪ ਕਰਨਾ ਪੈਣਾ ਹੈ। ਕਈ ਵਾਰੀ ਏਦਾਂ ਵੀ ਹੁੰਦਾ ਡਾਕਟਰ ਸ਼ਰਮਾ ਵੀ ਥੱਲੇ ਹਾਰਡ ਪੈਨ ਬਣਿਆ ਹੁੰਦਾ, ਪਾਣੀ ਥੱਲੇ ਲੀਚ ਨਹੀਂ ਹੁੰਦਾ, ਉੱਥੇ ਖੜਿਆ ਰਹਿ ਜਾਂਦਾ ਹੈ, ਤੇ ਉਹਦੇ ਨਾਲ ਵੀ ਜਿਹੜਾ ਉਹ ਵੀ ਉਹੀ ਪ੍ਰੋਬਲਮ ਹੈ। ਹਾਂਜੀ, ਉੱਪਰੋਂ ਲੱਗਦਾ ਸੁੱਕਿਆ ਹੋਇਆ, ਥੱਲੇ ਪਾਣੀ ਹੈਗਾ, ਉਹਨੇ ਜੜ ਨੂੰ ਮਾਰ ਰਿਹਾ। ਉਹ ਜੜ ਮਤਲਬ ਪਿਛਲੇ ਸਾਲ ਏਦਾਂ ਹੀ ਇੱਕ ਬਦਾਮਾਂ ਦਾ ਬੂਟਾ ਮੈਂ ਖਰਾਬ ਕਰ ਲਿਆ ਸੀ, ਪਾਣੀ ਉੱਤੋਂ ਲੱਗਦਾ ਸੀ ਵੀ ਸੁੱਕਾ, ਪਰ ਜਦੋਂ ਹੁਣ ਉਹ ਚੇਂਜ ਕਰਕੇ ਦੇਖਿਆ ਥੱਲੇ ਤਾਂ ਗਾਰਾ ਬਣਿਆ ਪਿਆ ਸੀਗਾ ਵੀ ਉਹ ਫਿਰ ਉਹ ਪਾਣੀ ਉਹ ਜਿਹੜਾ ਉਹ ਰਹਿ ਗਿਆ। ਸੋ ਇਹ ਗਲਤੀ ਹੋ ਜਾਂਦੀ ਹੈ ਕਈ ਵਾਰੀ ਏਦਾਂ। ਜੀ ਮਹਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਕਰ ਲੈਣ ਲਈ ਜੀ। ਮੇਰਾ ਕੁਐਸਚਨ ਸੀਗਾ, ਅਸੀਂ ਨਾ ਸੰਤਰਿਆਂ ਦਾ ਬੂਟਾ ਲਾਇਆ ਸੀਗਾ 3-4 ਸਾਲ ਹੋ ਗਏ ਜੀ, ਤੇ ਉਹਨੂੰ ਸੰਤਰੇ ਲੱਗਦੇ ਤਾਂ ਕਾਫੀ ਆ, ਤੇ ਨਿੱਕੇ ਨਿੱਕੇ ਉਹ ਕਹਿੰਦੇ ਝੜ ਜਾਂਦੇ ਆ, ਤੇ ਪਿਛਲੇ ਸਾਲ ਵੀ 2 ਸੰਤਰੇ ਰਹਿ ਗਏ, ਤੇ ਇਸ ਸਾਲ ਵੀ ਜਾਣੀ ਫਲ ਕਾਫੀ ਲੱਗਾ ਸੀਗਾ, ਤੇ ਦੋ ਸੰਤਰੇ ਜਾਣੀ ਖਾਣ ਇੱਥੇ ਤੱਕ ਪਹੁੰਚੇ। ਅੱਛਾ, ਤੇ ਉਹ ਕੀ ਕਾਰਨ ਹੋ ਸਕਦਾ ਵਾ? ਅਸੀਂ ਰੇਤ ਆ ਜਿਹੜੀ ਆ ਉਹ ਸਟੀਲ ਮੈਨਿਓਰ ਗਾਈਆਂ ਵਰਗੇ ਪਾਉਂਦੇ ਆ, ਹੋਰ ਕੋਈ ਨਹੀਂ ਪਾਉਂਦੇ। ਤੁਸੀਂ ਪਾਉਣੀ ਚਾਹੀਦੀ ਜਾਂ ਪਾਣੀ ਕਿੰਨਾ ਲਾਉਣਾ ਚਾਹੀਦਾ? ਠੀਕ ਹੈ, ਇਹਦਾ ਸਖਤ ਮੇਰੀ ਸੰਤਰਿਆਂ 'ਚ ਮਤਲਬ ਇੰਨਾ ਐਕਸਪਰਟੀਜ਼ ਹੈ ਨਹੀਂ, ਪਰ ਜੋ ਮੈਂ ਦੇਖਿਆ ਉਹਦੇ ਹਿਸਾਬ ਨਾਲ ਸੰਤਰਿਆਂ ਵਿੱਚ ਕਈ ਵਾਰ ਜਿਹੜੇ ਫੁੱਲ ਵਗੈਰਾ ਝੜ ਜਾਂਦੇ ਆ, ਸੰਤਰੇ ਝੜ ਜਾਂਦੇ ਆ, ਉਹ ਉਦੋਂ ਜਦ ਕਈ ਵਾਰ ਕੀੜਾ ਲੱਗ ਜਾਂਦਾ ਹੈ ਨਾ, ਆਪਾਂ ਕਹਿੰਦੇ ਐਫਿਡ ਅਟੈਕ,
ਐਫਿਡ, ਉਹਦੇ ਨਾਲ ਵੀ ਮਤਲਬ ਇਹ ਉਹ ਝਾੜ 'ਚ ਫਰਕ ਪੈਂਦਾ ਜੇ ਉਹ ਹੋ ਰਿਹਾ, ਕਿਉਂਕਿ ਉਹ ਸੀਜ਼ਨਲ ਚੀਜ਼ ਹੈ। ਉਹ ਇੱਕ ਟਾਈਮ ਹੁੰਦੀ ਜਦ ਮਤਲਬ ਫੁੱਲ ਵਗੈਰਾ ਲੱਗੇ ਹੁੰਦੇ ਆ ਤੇ ਜ਼ਿਆਦਾ ਫੁੱਲਾਂ ਤੇ ਅਟੈਕ ਕਰਦਾ ਜਾਂ ਮਤਲਬ ਫਰੂਟ ਫਾਰਮੇਸ਼ਨ ਸ਼ੁਰੂ ਹੁੰਦੀ ਹੈ। ਜੇ ਉਹ ਉਸ ਟਾਈਮ ਉਹੋ ਜਿਹੀ ਚੀਜ਼ ਹੋ ਰਹੀ ਹੈ, ਜੇ ਤੁਸੀਂ ਫੁੱਲਾਂ ਤੇ ਦੇਖੋ ਉਹ ਤੇ ਛੋਟੇ ਛੋਟੇ ਹਰੇ ਰੰਗ ਦੇ ਕੀੜੇ ਜੇ ਉੱਥੇ ਚੜੇ ਹੋਏ ਆ, ਜੋ ਚੜੇ ਹੋਏ ਆ ਤੇ ਉਹਨਾਂ ਤੇ ਸਪਰੇਅ ਕਰਨਾ ਪੈਣਾ ਫਿਰ ਉਹਦੇ ਕਰਕੇ ਉਹ ਮਤਲਬ ਉਹ ਹੋ ਸਕਦਾ ਹੈ। ਪਰ ਜਿੱਦਾਂ ਕਹਿੰਦੇ ਵੀ ਛੋਟੇ ਛੋਟੇ ਬਣ ਜਾਂਦੇ ਸੰਤਰੇ ਪਰ ਪੂਰੇ ਵੱਧਦੇ ਨਹੀਂ, 2-4 ਹੀ ਰਹਿ ਜਾਂਦੇ ਆ। ਕੀ ਇਹ ਵੀ ਹੋ ਸਕਦਾ ਵੀ ਖੁਰਾਕ ਦੀ ਵੀ ਘਾਟ ਆ, ਉਸ ਨੂੰ ਉਹਨੂੰ ਫਰਟੀਲਾਈਜ਼ਰ ਦੀ ਲੋੜ ਹੋਵੇ, ਜਾਂ ਬੰਦਾ ਚਾਹੁੰਦਾ ਵੀ ਮੈਂ ਆਰਗੈਨਿਕ ਕਰਾਂ ਸੋ ਕੱਲੀ ਦੂਜੀਆਂ ਚੀਜ਼ਾਂ ਹੀ ਪਾਉਂਦਾ ਆ ਤੇ ਦੂਜੇ ਫਰਟੀਲਾਈਜ਼ਰ ਵੀ ਪਾਏ ਜਾ ਸਕਦੇ ਆ, ਫਿਰ ਉਹਦੇ ਨਾਲ ਫਰਕ ਪੈਂਦਾ? ਉਹ ਮੇਰੇ ਖਿਆਲ 'ਚ ਨਹੀਂ, ਕਿਉਂਕਿ ਜੇ ਉਹ ਖਾਦ ਵਗੈਰਾ ਮੈਨਿਓਰ ਵਗੈਰਾ ਪਾ ਰਹੇ ਆ ਉਹਦੇ ਨਾਲ ਮਤਲਬ ਸੋਇਲ ਹੈਲਥ ਐਕਚੁਅਲੀ ਉਹ ਤਾਂ ਈਵਨ ਝਾੜ ਵਧਾਉਂਦੀ ਹੈ ਰੈਦਰ ਜੇ ਤੁਸੀਂ ਆਮ ਜਿੰਨੇ ਮਰਜ਼ੀ ਫਰਟੀਲਾਈਜ਼ਰ ਪਾਓ। ਪਰ ਜਿਹੜੀ ਰਿਸਰਚ ਕਹਿੰਦੀ ਹੈ ਕਿ ਜੇ ਤੁਸੀਂ ਮੈਨਿਓਰ ਵਗੈਰਾ ਪਾ ਰਹੇ ਹੋ ਉਹਦੇ ਨਾਲ ਤੁਹਾਡੀ ਝਾੜ ਮਤਲਬ ਵਧੂਗਾ ਘਟੂਗਾ ਨਹੀਂ, ਮਤਲਬ ਇਹ ਹੈਗਾ। ਪਰ ਇਹ ਹੈ ਕਿ ਜੇ ਉਹਦੇ ਨਾਲ ਉਹ ਤੁਸੀਂ ਕਿਸ ਟਾਈਮ ਪਾ ਰਹੇ ਹੋ, ਕਿਉਂਕਿ ਜਿਹੜਾ ਜਦ ਤੁਸੀਂ ਮੈਨਿਓਰ ਪਾਉਂਦੇ ਹੋ ਹੈ ਨਾ, ਉਹਦੀ ਜਿਹੜੀ ਗਰਮੀ ਹੁੰਦੀ ਉਹ ਚੀਜ਼ ਨੂੰ ਆਸੇ ਪਾਸੇ ਜਲਾਉਂਦੀ ਵੀ ਹੈ, ਜੇ ਉਹ ਜੜ੍ਹਾਂ ਨੂੰ ਅਫੈਕਟ ਕਰ ਰਹੀ ਹੈ। ਉਹ ਸਟ੍ਰੈਸ ਜਦ ਬੂਟੇ ਨੂੰ ਸਟ੍ਰੈਸ ਹੁੰਦਾ ਨਾ ਤੇ ਉਦੋਂ ਵੀ ਉਹ ਡ੍ਰੌਪ ਕਰਦਾ। ਠੀਕ ਹੈ, ਉਦੋਂ ਵੀ ਫਰੂਟ ਡ੍ਰੌਪ ਹੋ ਸਕਦਾ। ਲੋੜੋਂ ਵੱਧ ਵੀ ਜਿਹੜੀ ਚੀਜ਼ ਉਹ ਨੁਕਸਾਨ ਕਰ ਜਾਂਦੀ ਹੈ। ਮਹਿੰਦਰ ਸਿੰਘ ਜੀ, ਉੱਦਾਂ ਨਾ ਤੁਸੀਂ ਟਰਾਈ ਕਰਿਓ UC ਐਕਸਟੈਂਸ਼ਨ ਦੇ ਮਾਸਟਰ ਗਾਰਡਨਰ ਪ੍ਰੋਗਰਾਮ ਹੁੰਦੇ। ਇਹ ਤਾਂ ਹੁਣ ਜਿੱਦਾਂ ਡਾਕਟਰ ਸਾਹਿਬ ਤਾਂ ਸ਼ਿਕਾਗੋ 'ਚ ਆ, ਜੇ ਤੁਹਾਡੇ ਆਲੇ ਦੁਆਲੇ ਕੋਈ ਮਾਸਟਰ ਗਾਰਡਨਰਸ ਹੈਗੇ ਆ, ਜੇ ਉਹਨੂੰ ਸੱਦ ਕੇ ਦਿਖਾ ਸਕਦੇ ਆ, ਕਈ ਵਾਰੀ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਉਹਦਾ ਕਾਫੀ ਮਦਦ ਹੋ ਜਾਂਦੀ ਆ। ਫੇਸਬੁੱਕ ਤੇ ਬਹੁਤ ਪੇਜ ਨੇ ਉਹਨਾਂ ਦੇ UC ਐਕਸਟੈਂਸ਼ਨ ਵਾਲਿਆਂ ਦੇ। ਇਦਾਂ ਦੇ ਸਵਾਲ ਜਿਹੜੇ ਤੁਸੀਂ ਉਹਨਾਂ ਨੂੰ ਡੈਫੀਨੇਟਲੀ ਲੋਕਲ ਰਿਸੋਰਸਿਸ ਦੇ ਵਿੱਚ ਕਰੋ ਤਾਂ ਜੋ ਤੁਹਾਨੂੰ ਜਿਹੜੀ ਉਹ ਮਦਦ ਹੋ ਸਕੇ। ਇੱਕ ਲਾਸਟ ਕਾਲਰ ਲਵਾਂਗੇ, ਫਿਰ ਆਪਾਂ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਦੇ ਹਾਂ। ਪਾਲ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਜਾਮਨ ਦਾ ਬੂਟਾ ਲਾਇਆ ਸੀਗਾ 8 ਸਾਲ ਪਹਿਲਾਂ, ਉਹਨੂੰ ਕੋਈ ਜਾਮਨ ਦਾ ਕੋਈ ਬਲੂਮਿੰਗ ਨਹੀਂ ਆ ਰਹੀ, ਕੋਈ ਫਲ ਨਹੀਂ ਲੱਗ ਰਿਹਾ ਜੀ। ਅੱਛਾ, ਬੂਟਾ ਵਧੀ ਜਾ ਰਿਹਾ ਹੈ ਪਰ ਫਲ ਨਹੀਂ ਲੱਗ ਰਿਹਾ। ਹਾਂਜੀ, ਬੂਟਾ ਪੂਰਾ ਐਨ ਭਰਿਆ ਵਧਿਆ ਪਿਆ, ਘੱਟੋ ਘੱਟ ਹੋਗਾ ਤੇ ਚੌੜਾ ਵੀ ਕਾਫੀ, ਫੈਲ ਵੀ ਕਾਫੀ ਗਿਆ ਤੇ ਕੋਈ ਫਲ ਨਹੀਂ ਲੱਗਾ ਜੀ। ਅੱਜ 2015 ਚ ਲਾਇਆ ਸੀਗਾ ਜੀ। ਅੱਛਾ, ਇਹ ਵੀ ਮੈਂ ਕਹੂੰਗਾ ਕਿ ਇਹ ਦੇਖਣ ਵਾਲੀ ਚੀਜ਼ ਹੈ ਕਿ ਮਤਲਬ ਕਿ ਇਹਦੀ ਜਾਂਚ ਪੜਤਾਲ ਮਤਲਬ ਕਰਕੇ ਪਤਾ ਲੱਗੂਗਾ ਕਿ ਹਾਂ ਮਤਲਬ ਕੀ ਕੋਸ਼ਿਸ਼ ਹੋ ਸਕੀ ਹੈ। ਦੂਸਰੀ ਚੀਜ਼ ਹੈ ਜਿਹੜੀ ਜਾਮਨ ਵਗੈਰਾ ਹੈਗੀ ਹੈ, ਇਹ ਜ਼ਿਆਦਾਤਰ ਸਬ ਟ੍ਰੋਪੀਕਲ ਥਾਵਾਂ ਤੇ ਜ਼ਿਆਦਾ ਵਧੀਆ ਬੂਟਾ ਹੁੰਦਾ। ਜੇ ਆਪਾਂ ਕਹੀਏ ਇਹ, ਕਿਉਂਕਿ ਮੈਂ ਫਲੋਰੀਡਾ ਰਿਹਾ, ਫਲੋਰੀਡਾ ਜਾਮਨ ਲੋਕਾਂ ਨੂੰ ਨਹੀਂ ਪਤਾ, ਜਾਮਨ ਤੇ ਲੀਚੀ ਉੱਥੇ ਕਾਮਨ ਪੇੜ ਹੈਗੇ ਆ, ਸ਼ਹਿਰਾਂ 'ਚ ਲੱਗੇ ਹੋਏ। ਹਾਂਜੀ, ਡਾਊਨ ਟਾਊਨ ਵਿੱਚ ਉਹਨਾਂ ਨੇ ਉੱਦਾਂ ਲਗਾਏ ਹੋਏ ਆ, ਉਹਨਾਂ ਨੂੰ ਨਹੀਂ ਪਤਾ ਕੀ ਹੈ ਕਿ ਫਰੂਟ ਕਿੱਥੇ ਯੂਜ਼ ਹੁੰਦਾ, ਕੀ ਹੈ, ਉਹਨਾਂ ਦੇ ਬੈਕਯਾਰਡ 'ਚ ਲੱਗੇ ਹੋਏ ਆ। ਤੇ ਇਹ ਸਬ ਟ੍ਰੋਪੀਕਲ ਮਤਲਬ ਜਿਹੜਾ ਹੈਗਾ, ਜਿੱਥੇ ਮਤਲਬ ਥੋੜੀ ਗਰਮੀ ਜ਼ਿਆਦਾ ਪੈਂਦੀ ਹੈ, ਮੋਇਸਚਰ ਜ਼ਿਆਦਾ ਰਹਿੰਦਾ, ਉਦੋਂ ਇਹ ਹੁੰਦਾ। ਤੇ ਨਾਲ ਇਹ ਹੈ ਵੀ ਗਰਮੀਆਂ 'ਚ ਇੱਥੇ ਲੱਗਦਾ, ਗਰਮੀਆਂ 'ਚ ਤੇ ਮਤਲਬ ਆਉਂਦਾ, ਬੂਰ ਵੀ ਆਉਂਦਾ ਤੇ ਫਲ ਗਰਮੀਆਂ 'ਚ ਲੱਗਦਾ ਪੰਜਾਬ 'ਚ ਵੀ। ਤੇ ਇੱਥੇ ਗਰਮੀਆਂ ਬਹੁਤ ਜ਼ਿਆਦਾ ਹਾਰਸ਼ ਹੋ ਜਾਂਦੀਆਂ, ਉਹਦੇ ਕਰਕੇ ਫਰੂਟ ਫਲਾਵਰ ਡ੍ਰੌਪ ਹੋ ਸਕਦਾ ਉਹਦੇ 'ਚ। ਨਾਲੇ ਉਦੋਂ ਮੀਂਹ ਪੈਂਦੇ ਹੁੰਦੇ, ਇੱਥੇ ਮੀਂਹ ਨਹੀਂ ਹੁੰਦੇ, ਸਿਰਫ ਪੂਰਾ ਡਰਾਈ ਰਹਿੰਦਾ ਆ ਕੰਮ। ਮੋਇਸਚਰ ਚਾਹੀਦਾ ਨਾ, ਇੱਥੇ ਡਰਾਈ ਬਹੁਤ ਹੈ ਤੇ ਉਹਦੇ ਨਾਲ ਮਤਲਬ ਉਹ ਸਟ੍ਰੈਸ ਜਾਂਦਾ, ਹੀਟ ਸਟ੍ਰੈਸ ਜਾਂਦਾ, ਉਹਦੇ ਨਾਲ ਫਲਾਵਰ ਡ੍ਰੌਪ ਹੋ ਸਕਦਾ। ਪਰ ਇਹ ਦੇਖ ਕੇ ਪਤਾ ਲੱਗੂਗਾ ਬੂਟੇ ਨੂੰ। ਹਾਂਜੀ, ਬਾਕੀ ਇਦਾਂ ਮੈਨੂੰ ਲੱਗਦਾ ਜੇ ਬੂਟਾ ਪੜ ਕੇ ਪਾਲ ਸਿੰਘ ਜੀ ਆਪਾਂ ਨੂੰ ਫਲੋਰੀਡਾ ਲੈ ਕੇ ਜਾਣਾ ਪੈਣਾ, ਫਿਰ ਗੱਲ ਬਣੂਗੀ ਜਿਹੜੀ ਆਪਣੀ। ਤੇ ਬਾਕੀ ਟਰਾਈ ਕਰੋ, ਹੋ ਸਕਦਾ ਪਾਣੀ ਦੀ ਵੀ ਘਾਟ ਹੋਵੇ ਜਾਂ ਹੋਰ ਚੀਜ਼ਾਂ। ਤੇ ਲੋਕਲ ਜਿਹੜਾ ਕੋਈ ਹੈਗੇ ਆ ਨਾ, ਜਿੱਦਾਂ ਇਹਨਾਂ ਨੇ ਕਿਹਾ ਡਾਕਟਰ ਸ਼ਰਮਾ ਨੇ, ਇਹ ਜਾਂਚ ਦਾ ਵਿਸ਼ਾ ਆ, 8 ਸਾਲ ਤੋਂ ਲੱਗ ਕੁਛ ਨਹੀਂ ਰਿਹਾ। ਕਿਉਂ ਆ? ਇਹ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਵਧੀਆ ਰਿਸਰਚ ਜਿਹੜਾ ਆ, ਨਾਲ ਉਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਜ਼ਰੂਰ ਕਰਿਓ। ਥੈਂਕ ਯੂ ਪਾਲ ਸਿੰਘ ਜੀ ਤੇ ਡਾਕਟਰ ਸ਼ਰਮਾ, ਬਹੁਤ ਮਿਹਰਬਾਨੀ, ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ। ਬਹੁਤ ਜਿਹੜੀਆਂ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਅਗਲੀ ਵਾਰੀ ਫਿਰ ਕਿਸੇ ਆਉਂਦੇ ਵੀਕ ਦੇ ਵਿੱਚ, ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇੱਦਾਂ ਹੀ ਲੋਕਾਂ ਦੇ ਸਵਾਲ ਵੀ ਲਿਓ ਤੇ ਹੋਰ ਜਿਹੜੀਆਂ ਜਾਣਕਾਰੀਆਂ ਅਰਬਨ ਫਾਰਮਿੰਗ 'ਚੋਂ ਵੀ ਤੁਸੀਂ ਸ਼ੇਅਰ ਕਰਿਓ। ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਸਤਿ ਸ਼੍ਰੀ ਅਕਾਲ।